ਹਾਲੇ ਆਏ ਤੇ ਨਹੀਂ। ਅਸੀਂ ਚੱਲਨੇ ਆ, ਤੁਸੀਂ ਸਾਨੂੰ ਮੈਨੂੰ ਪੜ੍ਹਨ ਦਿਓ, ਉਹ ਫਿਰ ਆ ਕੇ ਰਲ ਜਾਣਗੇ। ਚਲੋ ਠੀਕ। ਅਸਾਂ ਰਾਂਝਿਆ ਹੱਸ ਕੇ ਗੱਲ ਕੀਤੀ, ਜਾ ਲਾ ਲੈ ਦਾ ਜੋ ਲੱਗਦਾ ਹੀ। ਕਿ ਰਾਂਝਾ ਉਹ ਕਹਿੰਦਾ, ਯਾਰ ਕਹਿੰਦਾ ਕਿ ਅਸੀਂ ਤੇ ਐਵੇਂ ਮਜ਼ਾਕ ਤੇਰੇ ਨਾਲ ਕਰ ਰਹੇ ਸਾਂ, ਜਾ ਜਿਹੜਾ ਤੇਰੇ ਕੋਲੋਂ ਚੱਕਰ ਚੱਲਦਾ ਚਲਾ ਲੈ। ਲਾਟ ਰਹੇ ਨਾ ਜੀਵ ਦੇ ਵਿੱਚ ਲੁਕੀ। ਲਾਟ ਦਾ ਮਤਲਬ ਇਹ ਲਾਟ ਜਿਹੜੀ ਹੈ ਆਪਣਾ ਬੱਤੀ ਦੀ ਲਾਟ ਜਿਹੜੀ ਹੁੰਦੀ ਹੈ, ਦੀਵੇ ਦੀ ਲਾਟ ਜਿਹੜੀ ਹੁੰਦੀ ਹੈ, ਲਾਟ ਯਾਨੀ ਆਪਣਾ ਬਲਦੀ ਹੋਈ ਚਮਕਦੀ ਹੋਈ ਅੱਗ। ਲਾਟ ਰਹੇ ਨਾ ਜੀਵ ਦੇ ਵਿੱਚ ਲੁਕੀ। ਇਹ ਤੇਰੀ ਜਿਹੜੀ ਇਸ਼ਕ ਦੀ ਲਾਟ ਹੈ, ਤੇਰੇ ਤੂੰ ਦਿਲ 'ਚ ਲੁਕਾ ਕੇ ਨਾ ਰੱਖ। ਇਹ ਇਸ਼ਕ ਉਲੰਬੜਾ ਅੱਗ ਦਾ ਹੀ। ਇਹ ਜਿਹੜਾ ਇਸ਼ਕ ਹੁੰਦਾ ਹੈ, ਇਹ ਆਪਣਾ ਅੱਗ ਦਾ ਭਾਂਬੜ ਹੁੰਦਾ ਹੈ। ਭਾਂਬੜ ਤਾਂ ਤੁਹਾਨੂੰ ਪਤਾ ਹੀ ਹੈ ਨਾ। ਹਾਂਜੀ ਹਾਂਜੀ, ਪਤਾ ਬਿਲਕੁਲ। ਬਹੁਤ ਵੱਡੀ ਅੱਗ ਜਿਹੜੀ ਹੁੰਦੀ ਆ। ਹਾਂਜੀ, ਜਾ ਵੇਖ ਮਸ਼ੂਕ ਦੇ ਨੈਣ ਖੂਨੀ। ਜਾ ਕੇ ਆਪਣੀ ਮਸ਼ੂਕ ਦੇ ਖੂਨੀ ਯਾਨੀ ਕਤਲ ਕਰਨ ਵਾਲੇ ਅੱਖਾਂ ਦੇਖ। ਤੈਨੂੰ ਨਿਤ ਉਲੰਬੜਾ ਅੱਗ ਜੱਗ ਦਾ ਹੀ। ਸਾਰੀ ਦੁਨੀਆ ਤੈਨੂੰ ਉਲਾਮੇ ਦਿੰਦੀ ਆਈ ਹੈ, ਤੇ ਤੂੰ ਜਾ ਕੇ ਆਪਣੇ ਮਸ਼ੂਕ ਨੂੰ ਵੇਖ। ਲੈ ਕੇ ਨਡੜੀ ਨੂੰ ਛਣਕ ਜਾ ਚਾਕਾ। ਨਡੜੀ ਨੂੰ ਲੈ ਕੇ ਤੇ ਸ਼ਾਈ ਮਾਈ ਹੋ ਜਾ, ਯਾਨੀ ਫੌਰਨ ਗਾਇਬ ਹੋ ਜਾ। ਸੈਦਾ ਸਾਕ ਨਾ ਸਾਡੇ ਜਿਹੜਾ ਲੱਗਦਾ ਹੀ। ਸੈਦਾ ਜਿਹੜਾ ਸਾਡਾ ਕੋਈ ਰਿਸ਼ਤੇਦਾਰ ਹੈ। ਵਾਰਿਸ ਸ਼ਾਹ ਵਾਰਸ ਕੰਨ ਪਾਟੇ ਮਹੀਂ ਚਾਰ ਮੁੜਿਓ। ਅਜੇ ਮੁੱਕਾ ਨਾ ਮਿਹਣਾ ਜਗਦਾ ਹੈ। ਮਤਲਬ ਉਹ ਕਹਿੰਦਾ ਹੈ ਕਿ ਤੂੰ ਕੰਨ ਵੀ ਪੜਵਾਏ ਨੇ, ਮੱਝਾਂ ਵੀ ਚਾਰ ਲੀਆਂ ਨੇ, ਫੇਰ ਵੀ ਜਿਹੜੇ ਲੋਕਾਂ ਦੇ ਮਿਹਣੇ ਨੇ ਉਹ ਤੈਨੂੰ ਲੋਕੀ ਫੇਰ ਵੀ ਮਿਹਣੇ ਦਿੰਦੇ ਨੇ ਕਿ ਤੂੰ ਕਾਹਦੇ ਲਈ, ਮਤਲਬ ਤੂੰ ਨਾਕਾਮ ਆਦਮੀ ਹੈ। ਚਲੋ ਜੀ ਅੱਗੇ। ਅੱਛਾ, ਡਾਕਟਰ ਸਾਹਿਬ ਕਹਿ ਰਿਹਾ ਹੈਗਾ ਜਿਹੜਾ ਬੱਕਰੀਆਂ ਚਾਰਨ ਵਾਲਾ, ਉਹ ਕਹਿ ਰਿਹਾ ਇਹ ਸ਼ੇਰ? ਹਾਂਜੀ ਹਾਂਜੀ, ਠੀਕ ਹੈ ਜੀ। ਇਹਦੇ ਵਿੱਚ ਜਿਹੜੀ ਗੌਰ ਕਰਨ ਵਾਲੀ ਚੀਜ਼ ਹੈ ਕਿ ਉਹ ਜਿਹੜਾ ਸੈਦਾ ਹੈ, ਉਹ ਤੇ ਉਹਦੇ ਪਿੰਡ ਦਾ ਹੈ ਨਾ, ਅਯਾਲ ਦੇ ਪਿੰਡ ਦਾ। ਲੇਕਿਨ ਜਦੋਂ ਉਹ ਇਹ ਕਹਿੰਦਾ ਨਾ ਆਪਣਾ ਕਿ ਸਾਡਾ ਸਾਗ ਨਹੀਂ ਲੱਗਦਾ, ਤੇ ਵਾਰਿਸ ਸ਼ਾਹ ਅਸਲ 'ਚ ਉੱਥੇ ਕਹਿ ਰਿਹਾ ਹੈ ਕਿ ਜਿਹੜੀ ਲੋਅਰ ਕਲਾਸਿਸ ਨੇ ਉਹ ਆਪਸ ਵਿੱਚ ਹੀ ਰਿਸ਼ਤੇਦਾਰ ਹੁੰਦੀਆਂ ਨੇ, ਭਾਵੇਂ ਉਹ ਕਿਸੇ ਵੀ ਮੁਲਕ ਦੀਆਂ ਹੋਣ। ਠੀਕ, ਇਹਦਾ ਮਤਲਬ ਕਿ ਰਾਂਝਾ ਬਣ ਕੇ ਤੇ ਉੱਥੇ ਫਿਰ ਖੇੜਿਆਂ ਦੇ ਵਿੱਚ ਆ ਗਿਆ ਤੇ ਇਹਨੂੰ ਇਹ ਫਿਰ ਬੱਕਰੀਆਂ ਚਾਰਨ ਵਾਲਾ ਟੱਕਰ ਗਿਆ ਉੱਥੇ। ਹਾਂਜੀ, ਫਿਰ ਉੱਥੋਂ ਜਾਂਦਾ ਹੈ ਤੇ ਅੱਗੇ ਉਹ ਪਿੰਡ ਵਿੱਚ ਫਿਰ ਰਿਹਾ, ਖੇੜਿਆਂ ਦੇ ਪਿੰਡ ਵਿੱਚ। ਫਿਰ ਇਹ ਵੇਖਦਾ ਵਹੁਟੀਆਂ ਛੈਲ ਕੁੜੀਆਂ, ਮਨ ਨਹੀਂ ਇਹਦੇ ਤੋਂ ਪਹਿਲੇ ਹੋਣਾ ਚਾਹੀਦਾ ਸੀ। ਅੱਗੇ ਚਲੋ 9 ਤੇ। ਇਹ 9 ਨਹੀਂ ਹੈਗਾ ਵਿੱਚ, 7 ਅੱਗੇ। ਨਹੀਂ ਤੁਹਾਡੇ ਕੋਲ ਨਹੀਂ ਹੈ। ਅੱਛਾ, ਉਹ ਸਾਰਾ ਕਹਿ ਰਹੀ ਹੈ ਕਿ ਉਹਨੂੰ ਆਪਣਾ ਮੀਟਿੰਗ ਦੀ ਆਈਡੀ ਭੇਜੋ। ਉਹਨੂੰ ਲਿੰਕ ਭੇਜ ਦਿਓ ਨਾ ਉਹਦੇ ਐਡਰੈਸ ਤੇ। ਉਹ ਹੈਗਾ ਲਿੰਕ ਡਾਕਟਰ ਸਾਹਿਬ ਔਨ ਦ ਸਾਈਟ ਤੇ ਹੈਗਾ ਹੈ ਲਿੰਕ। ਲੇਕਿਨ ਪਤਾ ਨਹੀਂ ਸਾਰਾ ਕਿਉਂ ਕਹਿ ਰਹੀ ਹੈ ਕਿ ਮੈਨੂੰ ਮੀਟਿੰਗ ਆਈਡੀ ਭੇਜੋ। ਉਹਨੂੰ ਕਹਿ ਦਿਓ ਕਿ ਤੂੰ ਆਪਣਾ ਨਵਾਂ ਲਿੰਕ ਭੇਜਿਆ ਤੇ ਤੂੰ ਉੱਥੇ ਦੇਖ ਲੈ। ਤੁਸੀਂ ਆਪਣਾ ਬੀਬਾ ਜੀ ਤੁਸੀਂ ਉਹਨੂੰ ਮੈਸੇਜ ਕੇ ਦੇ ਦਿਓ। ਅੱਛਾ ਜੀ।
ਭੇਜ ਦਿੱਤਾ। मैं उन्होंने किया है कि रीलॉग ਉਹਦੇ ਤੇ ਕਰ ਲੈਣ ਜਿਹੜਾ ਲਾਸਟ ਲਿੰਕ ਭੇਜਿਆ। हाँ जी ठीक है। जी जी सर मैं आ गए हो जी। अच्छा अच्छा आ गए ने, चलो ਵਧੀਆ हो अच्छा गया, बहुत अच्छा। ठीक। ਮੈਨੂੰ ਹੁਣ ਇਹ ਬੰਦ ਜਿਹੜਾ ਨਾ ਇਹ ਪੂਰਾ ਨਹੀਂ ਹੈਗਾ। ठीक है ये अगला कड्डो जी, अमरजीत जी अगला कड्डो, जो भी अगला है। चलो इत्थे रहन दो। अच्छा जी, ये जड़ा बंद है बहुत मशहूर बंद है कि ये मेरे ख्याल से सब तो अच्छा वडाली ब्रदर्स ने गाया है, वो कट के सुनना तुसी। घर आन नान ने, मैं एक किताब तो पढ़ रहा, घर आन नान ने गल की, हीरे एक जोगी नवा आया ही, कन्नी यानी घर जी शहती है उसकी ननान, उन्हें घर जाके दसिया हीर नूं एक नवा जोगी आया पिंड च, कन्नी उस दे दर्शनी मुंदरां ने, ਉਹਦੇ ਕੰਨਾਂ ਦੇ ਵਿੱਚ ਜਿਹੜੀਆਂ ਮੁੰਦਰਾਂ ਉਹਨੇ ਪਾਈਆਂ ਨੇ ਉਹ ਬਸ ਦਰਸ਼ਨ ਦੇ ਲਾਇਕ ਨੇ। ਗੱਲ ਮਹਿੰਗਾ ਅੱਜ ਬਣਾਇਆ ਨਹੀਂ ਤੇ ਗੱਲ ਦੇ ਵਿੱਚ ਉਹਨੇ ਆਪਣਾ ਪਟਾ ਪਾਇਆ ਹੈ। ਫਿਰ ਇਹ ਢੂੰਡਦਾ ਵਿੱਚ ਹਵੇਲੀਆਂ ਦੇ, ਉਹ ਹਵੇਲੀਆਂ 'ਚ ਢੂੰਡਦਾ ਕੋਈ ਉਸ ਨੇ ਲਾਲ ਗਵਾਇਆ, ਉਸ ਨੇ ਕੋਈ ਮੋਤੀ ਗਵਾਤਾ ਜਿਹਨੂੰ ਉਹ ਹੁਣ ਹਵੇਲੀਆਂ 'ਚ ਲੱਭਦਾ ਫਿਰਦਾ, ਨਾਲੇ ਗਾਉਂਦਾ ਤੇ ਨਾਲੇ ਰੋਂਦਾ ਹੀ, ਵੱਡਾ ਉਸ ਨੇ ਰੰਗ ਮਚਾਇਆ ਹੀ, ਨਾਲੇ ਰੋਂਦਾ ਤੇ ਨਾਲੇ ਗਾਉਂਦਾ, ਤੇ ਬੜੇ ਅਜੀਬ ਉਹਨੇ ਕੀਤਾ। ਹੀਰੇ ਕਿਸੇ ਰਜਵੰਸ਼ ਦਾ ਇਹ ਪੁੱਤਰ, ਹੀਰੇ ਇਹ ਕਿਸੇ ਰਜਵੰਸ਼ ਮਤਲਬ ਰਾਜੇ ਦਾ, ਇਹ ਕਿਸੇ ਰਾਜੇ ਦਾ ਪੁੱਤ ਹੈ। ਰੂਪ ਤੁੱਥੀ ਦੂਣ ਸੁਆਈ, ਉਹ ਤੇਰੇ ਨਾਲੋਂ ਡਬਲ ਸੋਹਣਾ। ਰੂਪ ਤੁੱਥੀ ਦੂਣ ਸੁਆਇਆ ਨਹੀਂ, ਉਹਦਾ ਜਿਹੜਾ ਰੂਪ ਆ ਤੇਰੇ ਨਾਲੋਂ ਦੂਣਾ ਹੈ। ਵਿੱਚ ਤਰਿੰਜਣਾ ਗਾਮ ਦਾ ਫਿਰੇ ਗਾਉਂਦਾ, ਉਹ ਕੁੜੀਆਂ ਦੇ ਜਿੱਥੇ ਤਰਿੰਜਣ ਨੇ ਉੱਥੇ ਗਾਉਂਦਾ ਫਿਰਦਾ ਹੈ। ਅੰਤ ਉਸ ਦਾ ਕਿਸੇ ਨਾ ਪਾਇਆ, ਉਸ ਦਾ ਅਖੀਰ ਜਿਹੜਾ ਹੈ ਉਹ ਕਿਸੇ ਨੂੰ ਉਹਦਾ ਅਸਲ ਨਹੀਂ ਪਤਾ ਲੱਗ ਸਕਿਆ। ਫਿਰੇ ਵੇਖਦਾ ਵਹੁਟੀਆਂ ਛੈਲ ਕੁੜੀਆਂ, ਮਨ ਕਿਸੇ ਤੇ ਨਹੀਂ ਬਰਮਾਇਆ ਹੀ। ਉਹ ਵੇਖਦਾ ਫਿਰਦਾ ਵਹੁਟੀਆਂ ਨੂੰ ਤੇ ਕੁੜੀਆਂ ਨੂੰ, ਪਰ ਉਹ ਕਿਸੇ ਨੂੰ ਮਨ ਤੇ ਨਹੀਂ, ਮਨ ਨਹੀਂ ਆਉਂਦਾ ਉਹਦਾ ਕਿਸੇ ਤੇ। ਕਾਈ ਆਖਦੀ ਪ੍ਰੇਮ ਦੀ ਚਾਟ ਲੱਗੀ, ਤਾਂ ਹੀ ਉਸ ਨੇ ਸੀਸ ਮਨਾਇਆ ਹੀ। ਤੇ ਕੁਝ ਕਹਿੰਦੀਆਂ ਨੇ ਕਿ ਇਹਨੂੰ ਪ੍ਰੇਮ ਦੀ ਚਾਟ ਲੱਗਣਾ ਮਤਲਬ ਇਸ਼ਕ ਹੋ ਜਾਣਾ, ਇਹਨੂੰ ਕਿਸੇ ਨਾਲ ਇਸ਼ਕ ਹੋ ਗਿਆ ਤੇ ਤਾਂ ਹੀ ਇਹਨੇ ਜਿਹੜਾ ਸੀਸ ਮਤਲਬ ਸਿਰ, ਤਾਂ ਹੀ ਇਹਨੇ ਸਿਰ ਨੂੰ ਸ਼ੇਵ ਆਫ ਕੀਤਾ ਹੈ। ਕਈ ਆਖਦੀ ਕਿਸੇ ਦੇ ਇਸ਼ਕ ਪਿੱਛੇ ਬੁੰਦੇ ਲਾ ਕੇ ਕੰਨ ਪੜਾਇਆ ਹੀ, ਤੇ ਕੋਈ ਕਹਿੰਦੀ ਹੈ ਕਿਸੇ ਦੇ ਇਸ਼ਕ ਪਿੱਛੇ ਇਹਨੇ ਆਪਣੇ ਬੁੰਦੇ ਜਿਹੜੇ ਸਨ ਸੋਨੇ ਦੇ ਉਹ ਲਾ ਕੇ ਤੇ ਕੰਨ ਪੜਵਾ ਲਏ। ਕਹਿਣ ਤਖਤ ਹਜ਼ਾਰੇ ਦਾ ਇਹ ਰਾਂਝਾ, ਬਾਲ ਨਾਥ ਤੋਂ ਜੋਗ ਲਿਆਏ। ਕੁਝ ਕਹਿੰਦੀਆਂ ਨੇ ਕਿ ਇਹ ਤਖਤ ਹਜ਼ਾਰੇ ਦਾ ਰਾਂਝਾ ਹੈ ਤੇ ਇਹ ਬਾਲ ਨਾਥ ਤੋਂ ਜੋਗ ਲੈ ਕੇ ਆਇਆ। ਵਾਰਿਸ ਸ਼ਾਹ ਇਹ ਫਕਰ ਤਾਂ ਨਹੀਂ ਖਾਲੀ, ਵਾਰਿਸ ਸ਼ਾਹ ਇਹ ਫਕੀਰ ਜਿਹੜਾ ਹੈ ਇਹ ਬੜੇ ਗੁਣਾਂ ਵਾਲਾ ਹੈ, ਖਾਲੀ ਨਹੀਂ ਹੈ, ਐਮਟੀ ਨਹੀਂ ਹੈ, ਕਿਸੇ ਕਾਰਨੇ ਦੇ ਉੱਤੇ ਆਇਆ। ਕਾਰਨੇ ਦਾ ਮਤਲਬ ਹੁੰਦਾ ਕਿਸੇ ਐਡਵੈਂਚਰ ਤੇ ਆਇਆ, ਕੋਈ ਕੁਛ ਕਰਨ ਆਇਆ ਹੈ। ਚਲੋ ਜੀ ਅੱਗੇ। ਉਹ ਤੁਹਾਡੇ ਅੱਧਾ ਇਹਦੇ ਚ ਆ ਗਿਆ, ਇਹਦੇ ਚ 10ਵੇਂ ਦੇ ਵਿੱਚ ਤੁਸੀਂ ਗੱਲ ਕਰਦੇ ਸੀ ਨਾ, ਫਿਰ ਅੱਧਾ ਕਿਤਾਬ ਤੋਂ ਪੜ੍ਹਤਾ ਨਾ ਤੁਸੀਂ, ਹੁਣ ਅੱਗੇ ਚਲੋ। ਹਾਂਜੀ ਡਾਕਟਰ ਸਾਹਿਬ ਐਗਜ਼ੈਕਟਲੀ ਤਰਿੰਜਣ ਕੀ ਹੁੰਦੀਆਂ, ਤਰਿੰਜਣਾ ਕੀ ਹੁੰਦੀਆਂ ਨੇ ਐਗਜ਼ੈਕਟਲੀ? ਜਿੱਥੇ ਕੁੜੀਆਂ ਇਕੱਠੇ ਹੋ ਕੇ ਚਰਖੇ ਕੱਤਦੀਆਂ ਨੇ
ਤੇ ਹੋਰ ਗਿੱਧੇ ਪਾਉਂਦੀਆਂ ਨੇ ਤੇ ਉਹ ਕੁੜੀਆਂ ਦੀ ਮਹਿਫਲ ਸਮਝ ਲਓ। ਹਾਂ ਲਓ ਜੀ ਤੁਸੀਂ ਅੱਛਾ, ਇਹ 11 ਡਾਕਟਰ ਜਿਹੜਾ ਕਰੋ। ਤੁਸੀਂ ਪੜ੍ਹ ਕੇ ਹਟਿਆ ਨਾ, ਹੁਣ ਇਹ ਆਊਟ ਆਫ ਸੀਕੁਐਂਸ ਆ ਗਿਆ, 9 ਨੰਬਰ ਇੱਥੇ ਪਹੁੰਚ ਗਿਆ ਹੁਣ। ਇਹ ਫਿਰ ਇਹ ਹੁਣ ਇਹ ਆਇਆ ਵਾ, ਇਹ ਹੁਣ ਜਿਹੜਾ ਤੁਸੀਂ ਪੜ੍ਹ ਕੇ ਹਟਿਆ ਹੁਣ ਉਹ ਆ ਗਿਆ 9। ਇਹਨੂੰ ਇਹਦੇ ਵਿੱਚ ਘਰ ਆਏ ਨਨਾਣ ਨੇ ਗੱਲ ਕੀਤੀ, ਇਹ ਇੱਕ ਜੋਗੀ ਨਵਾਂ ਆਇਆ, ਇਹ ਅੱਗੇ ਪਹੁੰਚ ਗਿਆ। ਹਾਂਜੀ ਇਹ ਮੈਂ ਪੜ੍ਹ ਦਿੱਤਾ ਨਾ, ਤੁਸੀਂ ਅੱਗੇ ਚਲੋ। ਪੜ੍ਹ ਦਿੱਤਾ। ਅੱਛਾ, ਅੱਗੇ ਦੇਖਦੇ ਹਾਂ ਕੀ ਹੈ ਅੱਗੇ। ਫਿਰ ਦੁਬਾਰਾ ਦੂਸਰਾ ਆ ਗਿਆ, ਇਸ ਤੋਂ ਅੱਗੇ ਚਲੋ। ਰਾਂਝਾ ਆਖਦਾ ਖਿਆਲ ਨਾ ਪਵ ਮੇਰੇ। ਹਾਂਜੀ, ਇਹ ਬੰਦ ਹੈਗਾ ਹੈ ਕਿ ਉਹ ਜਿਹੜੀਆਂ ਕੁੜੀਆਂ ਨਹੀਂ ਉਹਨਾਂ ਨੂੰ ਕਹਿੰਦੀ ਹੈ ਕਿ ਤੁਸੀਂ ਉਹ ਜੋਗੀ ਜਿਹੜਾ ਉਹਨੂੰ ਘੇਰ ਕੇ ਲਿਆਓ। ਉਹਨੂੰ ਸ਼ੱਕ ਪੈ ਜਾਂਦਾ ਕਿ ਇਹ ਰਾਂਝਾ ਹੈ, ਤੇ ਉਹ ਕੁੜੀਆਂ ਫੇਰ ਆਉਂਦੀਆਂ ਨੇ ਉਹਦੇ ਕੋਲ ਤੇ ਉਹਨੂੰ ਕਹਿੰਦੀਆਂ ਨੇ ਕਿ ਤੂੰ ਸਾਡੇ ਨਾਲ ਚੱਲ, ਤੈਨੂੰ ਅਸੀਂ ਜਿਹੜਾ ਪਿੰਡ ਦਾ ਸਰਦਾਰ ਉਹਦਾ ਘਰ ਵਿਖਾ ਕੇ ਲਿਆਈਏ। ਤੇ ਉਹ ਰਾਂਝਾ ਉਹਨਾਂ ਨੂੰ ਜਵਾਬ ਦਿੰਦਾ ਹੈ। ਇਹ ਬਹੁਤ ਹੀ ਫੰਡਾਮੈਂਟਲ ਹੈ ਇਹ ਬੰਦ ਵਾਰਿਸ ਸ਼ਾਹ ਦੀ ਫਿਲਾਸਫੀ ਦਾ, ਤੇ ਇਹਨੂੰ ਬਹੁਤ ਧਿਆਨ ਦੇ ਨਾਲ ਔਰ ਦਿਲ ਨਾਲ ਪੜੋ। ਰਾਂਝਾ ਆਖਦਾ ਖਿਆਲ ਨਾ ਪਾਓ ਮੇਰੇ, ਸ਼ੀ ਸੱਪ ਫਕੀਰ ਦਾ ਦੇਸ ਗਿਆ। ਰਾਂਝਾ ਕਹਿੰਦਾ ਕਿ ਮੇਰੇ ਪਿੱਛੇ ਨਾ ਪਵੋ, ਮਤਲਬ ਮੇਰੇ ਬਾਰੇ ਚ ਜਾਣਨ ਦੀ ਕੋਸ਼ਿਸ਼ ਨਾ ਕਰੋ। ਸੱਪ, ਸ਼ੀ ਦਾ ਮਤਲਬ ਸ਼ੇਰ, ਸੱਪ ਤੇ ਸੱਪ ਹੀ ਹੁੰਦਾ, ਤੇ ਫਕੀਰ, ਇਹ ਜਿਹੜੇ ਸ਼ੀ ਤੇ ਸੱਪ ਤੇ ਫਕੀਰ ਹੁੰਦੇ ਨੇ, ਇਹਨਾਂ ਦਾ ਕੋਈ ਥਾਂ ਟਿਕਾਣਾ ਨਹੀਂ ਹੁੰਦਾ। ਕੂੰਜਾਂ ਵਾਂਗ ਮਮੋਲਿਆਂ ਦੇਸ਼ ਛੱਡੇ। ਇਹ ਜਿਹੜੇ ਆਪਣਾ ਫਕੀਰ ਨੇ, ਇਹ ਤੇ ਕੂੰਜਾਂ ਵਾਂਗੂ ਤੇ ਮਮੋਲਿਆਂ ਵਾਂਗੂ ਇਹ ਆਪਣਾ ਦੇਸ਼ ਛੱਡ ਕੇ ਤੇ ਇਹ ਦੂਸਰੇ ਦੇਸ਼ ਚਲ ਜਾਂਦੇ ਨੇ। ਜਿਵੇਂ ਸਾਈਬੇਰੀਆ ਤੋਂ ਕੂੰਜਾਂ ਜਿਹੜੀਆਂ ਨੇ ਉਹ ਉੱਡ ਕੇ ਤੇ ਸਾਡੇ ਹਿੰਦੁਸਤਾਨ ਚ ਆਉਂਦੀਆਂ ਨੇ ਸਰਦੀਆਂ ਦੇ ਮੌਸਮ ਚ। ਅਸਾਂ ਜ਼ਾਤ ਸਿਫਾਤ ਤੇ ਦੇਸ਼ ਕਿਹਾ, ਸਾਡੀ ਨਾ ਕੋਈ ਕਾਸਟ ਹੈ, ਨਾ ਕੋਈ ਸਾਡੀ ਖਾਸ ਕਰੈਕਟਰਿਸਟਿਕਸ ਨੇ ਜਿਨ੍ਹਾਂ ਤੇ ਅਸੀਂ ਮਾਣ ਕਰੀਏ, ਤੇ ਨਾ ਹੀ ਸਾਡਾ ਭੇਸ ਕਿਹਾ, ਤੇ ਨਾ ਹੀ ਸਾਡਾ ਕੋਈ ਖਾਸ ਭੇਸ ਹੈ। ਯਾਨੀ ਕੋਈ ਅਸੀਂ ਖਾਸ ਭੇਸ ਨਹੀਂ ਬਣਾਇਆ ਜਿਵੇਂ ਦੁਨੀਆ 'ਚ ਲੋਕੀ ਬਣਾਉਂਦੇ ਨੇ। ਵਤਨ ਦਮਾਂ ਦੇ ਨਾਲ, ਸਾਡਾ ਵਤਨ, ਪਹਿਲੇ ਉਹਨੇ ਕਿਹਾ ਨਾ ਜਿਹੜਾ ਸ਼ੀ ਸੱਪ ਫਕੀਰ ਦਾ ਦੇਸ਼ ਕਿਹਾ, ਹੁਣ ਇਸੇ ਗੱਲ ਨੂੰ ਵਾਰਿਸ ਸ਼ਾਹ ਇੰਝ ਕਹਿ ਰਿਹਾ ਹੈ, ਵਤਨ ਦਮਾਂ ਦੇ ਨਾਲ ਤੇ ਜ਼ਾਤ ਜੋ। ਸਾਡਾ ਜਿਹੜਾ ਵਤਨ ਹੈ ਉਹ ਜਿੱਥੇ ਅਸੀਂ ਸਾਹ ਲੈਨੇ ਹਾਂ ਦਮਾਂ ਦੇ ਨਾਲ, ਯਾਨੀ ਸਾਹ ਲੈਣ ਦੇ ਨਾਲ, ਵਤਨ ਸਾਡਾ ਸਾਹ ਲੈਣ ਦੇ ਨਾਲ ਹੈ, ਤੇ ਸਾਡੀ ਜ਼ਾਤ ਜੋਗੀ ਹੈ, ਕੋਈ ਸਾਡੀ ਜ਼ਾਤ ਨਹੀਂ ਹੈਗੀ। ਸਾਨੂੰ ਸਾਕ ਕਬੀਲੜਾ ਖੇਸ਼ ਕਿਹਾ, ਸਾਨੂੰ ਜੋਗੀਆਂ ਨੂੰ ਰਿਸ਼ਤੇਦਾਰੀ, ਕਬੀਲੇਦਾਰੀ, ਖੇਸ਼ ਦਾ ਮਤਲਬ ਹੁੰਦਾ ਹੈ ਆਪਣੇ ਲੋਕ, ਖੇਸ਼ ਦਾ ਮਤਲਬ ਹੀ ਆਪਣਾ ਹੁੰਦਾ ਹੈ, ਉਹ ਆਪਣਾ ਸਾਡਾ ਕੋਈ ਨਹੀਂ ਹੁੰਦਾ। ਜਿਹੜਾ ਵਤਨ ਤੇ ਜ਼ਾਤ ਵੱਲ ਧਿਆਨ ਰੱਖੇ ਦੁਨੀਆਦਾਰ ਹੈ ਉਹ ਦਰਵੇਸ਼ ਗਿਆ। ਜਿਹੜਾ ਆਪਣਾ ਮੁਲਕ ਦੀ ਜ਼ਮੀਨ ਤੇ ਆਪਣੀ ਕਾਸਟ ਵੱਲ ਧਿਆਨ ਰੱਖੇ ਉਹ ਦੁਨੀਆਦਾਰ ਬੰਦਾ ਹੁੰਦਾ ਹੈ, ਉਹ ਦਰਵੇਸ਼ ਨਹੀਂ ਹੁੰਦਾ। ਯਾਨੀ ਮਤਲਬ ਦਰਵੇਸ਼ ਬੰਦਾ ਜਿਹੜਾ ਉਹ ਕਿਸੇ ਵਤਨ ਜਾਂ ਕਿਸੇ ਜ਼ਾਤ ਦੇ ਰੈਫਰੈਂਸ ਦੇ ਨਾਲ ਆਪਣੇ ਆਪ ਨੂੰ ਸੁਸਾਇਟੀ 'ਚ ਪ੍ਰੈਜ਼ੈਂਟ ਨਹੀਂ ਕਰਦਾ। ਦੁਨੀਆ ਨਾਲ ਹੈ, ਦੁਨੀਆ ਨਾਲ ਪੈਵੰਦ ਹੈ ਅਸਾਂ ਕਿਹਾ। ਪੈਵੰਦ ਦਾ ਮਤਲਬ ਹੁੰਦਾ ਦੋ ਪਿਉਂਦ ਕਰਨਾ। ਪਿਉਂਦ ਪਤਾ ਤੁਹਾਨੂੰ ਕੀ ਹੁੰਦੀ ਹੈ? ਪਿਉਂਦ ਦਾ ਮਤਲਬ ਜਿਹੜਾ ਆਪਣੇ ਰਲ ਜਾਣਾ ਇੱਕ ਦੂਜੇ ਦੇ ਨਾਲ, ਜਿਹੜੇ ਕਰਦੇ ਨੇ ਗ੍ਰਾਫਟਿੰਗ, ਜਿਹੜੇ ਪਲਾਂਟ ਦੀ ਬਿਲਕੁਲ ਗ੍ਰਾਫਟਿੰਗ। ਦੁਨੀਆ ਨਾਲ ਪੈਵੰਦ ਹੈ ਅਸਾਂ, ਸਾਡਾ ਦੁਨੀਆ ਦੇ ਨਾਲ ਕੋਈ ਜੋੜ ਨਹੀਂ ਹੈਗਾ। ਪੱਥਰ ਜੋੜਨਾ ਨਾਲ ਸੁਰੇਸ਼ ਕਿਹਾ, ਸੁਰੇਸ਼ ਦੇ ਨਾਲ ਹਰ ਚੀਜ਼ ਜੁੜ ਜਾਂਦੀ ਹੈ, ਪਰ ਪੱਥਰ ਜਿਹੜੇ ਨੇ ਉਹ ਸੁਰੇਸ਼ ਨਾਲ ਨਹੀਂ ਜੁੜ ਸਕਦੇ। ਯਾਨੀ ਸਾਡਾ ਦੁਨੀਆ, ਜੇ ਅਸੀਂ ਪੱਥਰ ਹੈ ਤੇ ਦੁਨੀਆ ਸੁਰੇਸ਼ ਹੈ, ਤੇ ਸਾਡਾ ਕੋਈ ਜੋੜ ਨਹੀਂ ਹੈਗਾ।
ਸਭਾ ਖਾਕ ਦਰ ਖਾਕ ਫਨਾ ਹੋਣਾ। ਵਾਰਿਸ ਸ਼ਾਹ ਫਿਰ ਤਿੰਨਾਂ ਨੂੰ ਕੇਸ਼ ਕਿਹਾ। ਆਪਣਾ ਸਾਰਿਆਂ ਨੇ ਮਿੱਟੀ ਵਿੱਚ ਖਾਕ ਮਿੱਟੀ ਵਿੱਚ ਮਿੱਟੀ ਹੋ ਜਾਣਾ ਹੈ। ਤੇ ਵਾਰਿਸ ਸ਼ਾਹ ਉਹਨਾਂ ਨੂੰ ਕੇਸ਼ ਕਿਹਾ। ਕੇਸ਼ ਦਾ ਮਤਲਬ ਹੈ ਮਜ਼ਹਬ, ਫਿਰਕਾ। ਠੀਕ ਹੈ ਜੀ, ਅੱਗੇ ਚਲੋ। ਇਹ ਕੇਸ਼ ਦਾ ਲਫ਼ਜ਼ ਆਪਣਾ ਜਿਹੜਾ ਹੈ ਇਹ ਬਹੁਤ ਸੋਹਣਾ ਗਾਲਬ ਨੇ ਵਰਤਿਆ ਹੈ। ਹਮ ਵਾਹਿਦ ਹੈ ਹਮਾਰਾ ਕੇਸ਼ ਹੈ ਤਰਕੇ ਰਸੂਮ। ਖੈਰ ਇਹ ਹੋਰ ਹੈ। ਅੱਛਾ ਜੀ, ਉਹ ਫਿਰ ਜਿਹੜਾ ਉਹਦੇ ਚ ਹੁੰਦਾ ਨਾ, ਫਿਰ ਹੀਰ ਤੇ ਸਹਿਤੀ ਤੇ ਜਿਹੜਾ ਰਾਂਝਾ ਹੈ, ਉਹਨਾਂ ਦਾ ਆਪਸ ਦੇ ਵਿੱਚ ਆਪਸ ਦੇ ਵਿੱਚ ਟਕਰਾਅ ਹੁੰਦਾ ਹੈ। ਤੇ ਜਿਹੜਾ ਸਭ ਤੋਂ ਲੰਮਾ ਡਾਇਲਾਗ ਹੈ ਹੀਰ ਵਾਰਿਸ ਸ਼ਾਹ ਵਿੱਚ, ਉਹ ਆਪਣਾ ਉਹਦਾ ਰਾਂਝੇ ਦਾ ਤੇ ਸਹਿਤੀ ਦਾ ਹੈ। ਇਹ ਮੈਂ ਜਦੋਂ ਆਪਣਾ ਵਾਰਿਸਨਾਮਾ ਕਰ ਰਿਹਾ ਸਾਂ, ਯਾਨੀ ਸਾਰੇ ਵਾਰਿਸ ਸ਼ਾਹ ਦੀ ਇੰਟਰਪ੍ਰੀਟੇਸ਼ਨ ਕਰ ਰਿਹਾ ਸਾਂ, ਜਿਹੜੀ ਵਾਰਿਸਨਾਮਾ ਦੇ ਨਾਂ ਤੇ ਜਿਹੜੀ 5 ਵਾਲੀਅਮ ਵਿੱਚ ਛਪੀ ਹੋਈ ਹੈ, ਤੇ ਉਹ ਜਿਹੜਾ ਕੋਈ 3 ਵਾਲੀਅਮ ਮੈਂ ਕਰ ਲਏ ਤੇ ਫਿਰ ਇਹਦਾ ਡਾਇਲਾਗ ਆ ਗਿਆ ਵਿੱਚ ਸਹਿਤੀ ਦਾ ਤੇ ਰਾਂਝੇ ਦਾ। ਤੇ ਉਹ ਮੈਨੂੰ ਲੱਗਾ ਕਿ ਯਾਰ ਇਹ 'ਚ ਬਹੁਤ ਹੀ ਰੈਪੀਟੀਸ਼ਨ ਹੈ ਔਰ ਕੋਈ ਸਮਝ ਨਹੀਂ ਆਉਂਦਾ। ਮੇਰਾ ਦਿਲ ਉਚਾਟ ਹੋ ਗਿਆ ਤਾਂ ਮੈਂ ਫਿਰ ਛੱਡ ਦਿੱਤਾ। ਫਿਰ ਉਹ ਨਜਮ ਹੁਸੈਨ ਸੀਦ ਉਹਨੇ ਕਹਿ ਰਹੇ ਤੂੰ ਸਿਲੈਕਸ਼ਨ ਕਰ ਲੈ, ਲੇਕਿਨ ਮੇਰਾ ਦਿਲ ਨਹੀਂ ਮੰਨਿਆ। ਮੈਂ ਫਿਰ ਉਹ ਪੂਰਾ ਹੀ ਕੀਤਾ। ਤੇ ਉਹ ਜਦੋਂ ਪੂਰਾ ਕੀਤਾ ਤੇ ਮੈਨੂੰ ਸਮਝ ਆਈ ਕਿ ਇਹ ਜਾਣ ਬੁੱਝ ਕੇ ਵਾਰਿਸ ਸ਼ਾਹ ਦਾ ਡਾਇਲਾਗ ਲੰਮਾ ਹੋਇਆ ਸਹਿਤੀ ਦਾ ਤੇ ਰਾਂਝੇ ਦਾ, ਕਿਉਂਕਿ ਇਹਦੇ ਵਿੱਚ ਦੋਵੇਂ ਆਪਸ 'ਚ ਸੁਸਾਇਟੀ, ਸੰਸਾਰ, ਹਰ ਸ਼ੈ ਦੀ ਬੇਸਿਕ ਫਿਲਾਸਫੀ ਜਿਹੜੀ ਹੈ ਉਹਨੂੰ ਡਿਸਕਸ ਕਰਦੇ ਨੇ। ਜਿਹੜੀ ਸਹਿਤੀ ਹੈ ਉਹ ਐਸਟੈਬਲਿਸ਼ਮੈਂਟ ਸਟੇਟਸ ਕੋ ਦੀ ਰਿਪਰੈਜ਼ੈਂਟੇਟਿਵ ਹੈ, ਤੇ ਰਾਂਝਾ ਜਿਹੜਾ ਹੈ ਉਹ ਐਂਟੀ ਸਟੇਟਸ ਕੋ ਹੈ। ਤੇ ਇਹ ਜਿਹੜਾ ਬੰਦ ਹੈ ਇਹ ਉਹ ਜਿਹੜੀ ਕਹਿੰਦੀ ਹੈ ਨਾ ਉਹ ਸਹਿਤੀ ਕਿ ਵੀ ਇਹ ਖਸੀਤਾਂ ਹੁੰਦੀਆਂ ਨੇ ਤੇ ਉਹ ਖਸੀਤਾਂ ਹੁੰਦੀਆਂ ਨੇ, ਤੇ ਰਾਂਝਾ ਇਹ ਕਹਿੰਦਾ ਹੈ ਕਾਰ ਸਾਜ਼ ਹੈ ਰੱਬ ਤੇ ਫੇਰ ਦੌਲਤ, ਸਭੋ ਮਿਹਨਤਾਂ ਪੇਟ ਦੇ ਵਾਸਤੇ ਕਾਰਨੇ ਨਹੀਂ। ਕਾਰ ਸਾਜ਼ ਕੰਮ ਬਣਾਉਣ ਵਾਲਾ, ਸਾਜ਼ ਦਾ ਮਤਲਬ ਬਣਾਉਣਾ, ਸਾਜ਼ਨ ਮਸਦਰ ਤੋਂ ਆਇਆ ਫਾਰਸੀ ਦਾ। ਕਾਰ ਸਾਜ਼ ਹੈ ਰੱਬ ਤੇ ਫੇਰ ਦੌਲਤ, ਕੰਮ ਜਿਹੜੇ ਬੰਦੇ ਦੇ ਕਰਨ ਵਾਲਾ, ਕੰਮ ਬਣਾਉਣ ਵਾਲਾ ਜਾਂ ਤੇ ਰੱਬ ਹੈ ਤੇ ਜਾਂ ਫਿਰ ਦੌਲਤ ਹੈ। ਸਭੋ ਮਿਹਨਤਾਂ ਪੇਟ ਦੇ ਕਾਰਨ ਨਹੀਂ। ਬੰਦਾ ਸਾਰੀਆਂ ਜਿਹੜੀਆਂ ਮਿਹਨਤਾਂ ਕਰਦਾ ਹੈ ਉਹ ਸਿਰਫ ਢਿੱਡ ਲਈ ਕਰਦਾ ਹੈ। ਨੇਕ ਮਰਦ ਤੇ ਨੇਕ ਹੀ ਹੋਵੇ ਔਰਤ, ਉਹਨਾਂ ਦੋਹਾਂ ਦੇ ਕੰਮ ਸਵਾਰਨੇ ਨਹੀਂ। ਅਗਲਾ ਜੀ, ਪੇਟ ਵਾਸਤੇ ਫਿਰ ਅਮੀਰ ਦਰ ਦਰ, ਇਹ ਢਿੱਡ ਵਾਸਤੇ ਜਿਹੜੇ ਅਮੀਰ ਨੇ ਉਹ ਹਰ ਬੂਹੇ ਤੇ ਫਿਰ ਰਹੇ ਨੇ। ਸਈਦ ਜ਼ਾਦੀਆਂ ਨੇ ਗਧੇ ਚਾਰਨੇ ਨੇ, ਤੇ ਜਿਹੜੇ ਸਈਦਾਂ ਦੇ ਪੁੱਤਰ ਨੇ, ਜਿਹੜੀ ਮੁਸਲਮਾਨਾਂ ਦੀ ਸਭ ਤੋਂ ਵੱਡੀ ਕਾਸਟ ਹੈ, ਡਿਸੈਂਡੈਂਟਸ ਆਫ ਮੁਹੰਮਦ, ਉਹਨਾਂ ਨੇ ਵੀ ਖੋਤੇ ਚਾਰਦੇ ਨੇ ਪੇਟ ਵਾਸਤੇ। ਪੇਟ ਵਾਸਤੇ ਪਰੀ ਤੇ ਹੂਰ ਜ਼ਾਦਾ, ਜਾਨ ਜਿੰਨ ਤੇ ਭੂਤ ਦੇ ਵਾਸਤੇ ਨਹੀਂ। ਤੇ ਪੇਟ ਹੀ ਹੈ, ਢਿੱਡ ਹੀ ਹੈ ਜਿਹਦੇ ਵਾਸਤੇ ਹੂਰਾਂ ਤੇ ਪਰੀਆਂ, ਜਿਨ੍ਹਾਂ ਤੇ ਭੂਤਾਂ ਦੇ ਉੱਤੇ ਕੁਰਬਾਨ ਹੁੰਦੀਆਂ ਨੇ। ਪੇਟ ਵਾਸਤੇ ਰਾਤ ਨੂੰ ਛੋੜ ਘਰਦਾਰ, ਹੋਰ ਪਾਰੂ ਹੋਕਰੇ ਮਾਰਨੇ ਨਹੀਂ। ਕਿ ਇਹ ਢਿੱਡ ਹੀ ਹੈ ਜਿਹਦੇ ਵਾਸਤੇ ਰਾਤ ਨੂੰ ਜਿਹੜੇ ਪਹਿਰਾ ਦੇਣ ਵਾਲੇ ਹੁੰਦੇ ਨੇ ਉਹ ਗਲੀਆਂ ਵਿੱਚ ਹੋਕੇ ਦਿੰਦੇ ਫਿਰਦੇ ਨੇ। ਤੁਹਾਨੂੰ ਪਤਾ ਨਾ ਕਿ ਉਹ ਜਾਗਦੇ ਰਹੋ ਬਈ, ਉਹ ਸਾਰੀ ਰਾਤ ਕਰਦੇ ਰਹਿੰਦੇ ਨੇ। ਅਗਲਾ ਚਲੋ ਜੀ, ਪੇਟ ਵਾਸਤੇ ਸਭ ਖਰਾਬੀਆਂ ਨੇ, ਪੇਟ ਵਾਸਤੇ ਖੂਨ ਗੁਜ਼ਾਰਨੇ ਨਹੀਂ। ਇਹ ਢਿੱਡ ਹੀ ਹੈ ਜਿਹਦੀ ਵਜ੍ਹਾ ਤੋਂ ਸਾਰੀਆਂ ਖਰਾਬੀਆਂ ਪੈਦਾ ਹੁੰਦੀਆਂ ਨੇ, ਤੇ ਇਸ ਢਿੱਡ ਦੀ ਵਜ੍ਹਾ ਤੋਂ ਕਤਲ ਹੁੰਦੇ ਨੇ। ਖੂਨ ਗੁਜ਼ਾਰਨੇ ਕਤਲ ਹੁੰਦੇ ਨੇ।
पेट वास्ते फकर तस्लीम तोड़, ढिड वास्ते जेड़े फकीर ने या जेड़े बहुत अल्लाह दे पहुंचे हुए लोग ने, वो भी अपना जेड़ा जेड़ा ईमान है वो छड़ दिंदे ने। सबो समझ लै रन्ने गवारने नहीं, तू बेवकूफ औरत है समझ लै। इस जमीन नूं वाहदा मुल्क मुक्का अते हो चुके वड्डे कारने नहीं। ये हुण पेट तो जमीन वाल चला गया बारिश आ कि ये जिहड़ी जमीन है इनू सदियां तो लोकी वाहुंदे मुक्के ने, ते इहदे विच जिहड़े वाहुंदे मुक्के ने ते इन्हां दे विच हो चुके वड्डे कारने नहीं। इन्हां दे विच बहुत कुछ बहुत वारदातां होईयां ने। यानी मतलब है कि जिहड़ी पैजेंट्स ने उन्होंने अपने हक लैण लई लड़ाई की है वगैरह वगैरह। कानम होर ते राख ने होर उसदे। कानम का मतलब हुंदा है जेड़े टैक्स कलैक्टर्स, कानम होर ते राख। राख कहंदे ने जेड़ा अपना दूसरे कोलों जमीन, दूसरे की जमीन जिहड़ी है वो हिस्से ते वाहुंदा है। आम तौर ते साडे वाले पासे ते हुंदा सी कि जेड़ा वाहण वाला है अद्धा। हाँ जी, मुजारे, जिन्होंने मुजारे कहीदा ना। हाँ जी, मुजारे जी, मुजारे। कानम होर ते रात ने होर उसदे। ਇਹਦੇ ਟੈਕਸ ਕਲੈਕਟਰ ਹੋਰ ਨੇ, ਇਹਦੇ ਮੁਜ਼ਾਹਰੇ ਹੋਰ ਨੇ, ਇਸ ਖਾਮਦ ਹੋਰ, ਮਾਲਕ ਇਹਦੇ ਕੋਈ ਹੋਰ ਨਹੀਂ। ਦੇਖੋ ਤੀਸਰੀ ਕੈਟੇਗਰੀ ਆ, ਯਾਨੀ ਜਿਨ੍ਹਾਂ ਦੀ ਮਲਕੀਅਤ ਆ ਹੋਰ ਲੋਕ ਨੇ। ਦਮ ਹੋਰ ਨਾ ਮਾਰਨੇ ਨਹੀਂ। ਤੇ ਇਹਦੇ ਉੱਤੇ ਵੀ ਜਿਹੜੇ ਖਾਮਦ ਨੇ ਉਹਨਾਂ ਉੱਤੇ ਵੀ ਬਾਦਸ਼ਾਹ ਨੇ ਜਿਹੜੇ ਸਮਝਦੇ ਨੇ ਕਿ ਸਾਰੀ ਜ਼ਮੀਨ ਉਹਨਾਂ ਦੀ ਹੈ। ਤੇ ਬਾਦਸ਼ਾਹ ਦੇ ਵਿੱਚ ਜਿਹੜੀ ਜ਼ਮੀਨ ਆ ਉਹ ਬਾਦਸ਼ਾਹ ਦੀ ਹੁੰਦੀ ਸੀ, ਜ਼ਾਤੀ ਮਲਕੀਅਤ ਕਿਸੇ ਦੀ ਕੋਈ ਨਹੀਂ ਸੀ ਹੈਗੀ। ਉਹ ਵਿੱਚ ਝੂਠੇ ਜੇ ਮਾਲਕੀ ਦੇ ਦਿੰਦੇ ਸਨ ਲੋਕਾਂ ਨੂੰ, ਤੇ ਫਿਰ ਉਹ ਅੱਗੇ ਰਾਕਾਂ ਨੂੰ ਦਿੰਦੇ ਸਨ ਤੇ ਉਹਦੇ ਤੇ ਟੈਕਸ ਕਲੈਕਟ ਹੁੰਦਾ ਸੀ। ਚਲੋ ਜੀ ਅੱਗੇ। ਅੱਛਾ ਜੀ, ਇਹ ਜਿਹੜਾ ਪਿਛਲਾ ਬੰਦ ਸੀ ਇਹਦੇ ਉੱਤੇ ਪੇਟ ਔਰ ਜ਼ਮੀਨ ਜਿਹੜੀ ਹੈ ਉਹ ਵਾਰਿਸ ਸ਼ਾਹ ਨੇ ਪਿਓਰਲੀ ਮਟੀਰੀਅਲਿਸਟਿਕ ਫਲਸਫੇ ਦੇ ਵਾਸਤੇ ਬੋਲੀ ਹੈ ਕਿ ਜਿਹੜੀ ਇਕਨੋਮਿਕ ਸਟਰਗਲ ਹੈ, ਇਕਨੋਮਿਕ ਕੰਡੀਸ਼ਨ ਜਿਹੜੀਆਂ ਨੇ ਉਹੀ ਬੰਦਿਆਂ ਨੂੰ ਬਣਾਉਂਦੀਆਂ ਤੇ ਬਣਾਉਂਦਿਆਂ ਤੋੜਦੀਆਂ ਨੇ। ਤੇ ਬਾਕੀ ਜਿਹੜੀ ਇਸ ਤੋਂ ਅੱਗੇ ਕੋਈ ਚੀਜ਼ ਨਹੀਂ ਹੈਗੀ। ਆਪਣਾ ਢਿੱਡ ਜਿਹੜਾ ਹੈ, ਢਿੱਡ ਦੀ ਜਿਹੜੀ ਲੋੜ ਹੈ ਉਹਦੇ ਵਾਸਤੇ ਸਭ ਕੁਝ ਹੋ ਰਿਹਾ। ਅੱਛਾ ਜੀ, ਜੋ ਸੋਸ਼ੀਓ ਇਕਨੋਮਿਕ ਜਿਹੜੀ ਸਿਚੁਏਸ਼ਨ ਉਸ ਵਕਤ ਦੀ ਹੈਗੀ ਕਿ ਐਵਰੀਥਿੰਗ ਇਜ਼ ਬੇਸਡ ਔਨ ਸੋਸ਼ੀਓ ਇਕਨੋਮਿਕ ਰੀਜ਼ਨਸ, ਉਹੀ ਦੱਸਦੀ ਉਹਨਾਂ ਨੇ ਪੂਰੀ ਦੀ ਪੂਰੀ। ਹਾਂ ਜੀ, ਬਿਲਕੁਲ ਬਿਲਕੁਲ। ਅੱਛਾ, ਇਹ ਫਿਰ ਜਿਹੜੀ ਹੀਰ ਦੇ ਉਹ ਸਹਿਤੀ ਦੇ ਨਾਲ ਹੋ ਰਿਹਾ ਉਹਦਾ ਟਾਕਰਾ, ਤੇ ਹੀਰ ਵੀ ਉੱਥੇ ਬੈਠੀ ਹੈ ਤੇ ਉਹ ਰਮਜ਼ ਮਾਰਦਾ ਹੈ ਜਿਹੜਾ ਰਾਂਝਾ ਹੀਰ ਨੂੰ ਕਿ ਮੈਂ ਤੇਰਾ ਇਲਾਜ ਕਰ ਸਕਣਾ, ਤੇਰਾ ਯਾਰ ਮਿਲਾ ਸਕਣਾ। ਤੇ ਉਹਦੇ ਤੇ ਹੀਰ ਕਹਿੰਦੀ ਹੈ, ਇਹ ਵੀ ਬਹੁਤ ਮਸ਼ਹੂਰ ਬੰਦ ਹੈ, ਹੀਰ ਆਖਦੀ ਜੋਗੀਆ ਝੂਠ ਆਖੇ ਕੌਣ ਰੁੱਠੜੇ ਯਾਰ ਮੁਲਾਮ ਦਾ। ਤੂੰ ਐਵੇਂ ਝੂਠ ਕਹਿ ਰਿਹਾ, ਰੁੱਸੇ ਹੋਏ ਜਿਹੜੇ ਯਾਰ ਨੇ ਉਹਨਾਂ ਨੂੰ ਕੋਈ ਮਿਲਾ ਨਹੀਂ ਸਕਦਾ। ਇਹ ਕੋਈ ਨਾ ਮਿਲਿਆ ਮੈਂ ਢੂੰਡ ਥੱਕੀ, ਇਹੋ ਜਿਹਾ ਮੈਨੂੰ ਤਾਂ ਅਜੇ ਤੱਕ ਕੋਈ ਨਹੀਂ ਮਿਲਿਆ। ਮੈਂ ਢੂੰਡ ਥੱਕੀ, ਲੱਭ ਮੁੱਕੀ ਹੈ। ਜਿਹੜਾ ਗਿਆਨ ਨੂੰ ਮੋੜ ਲਿਆਉਂਦਾ, ਜਿਹੜਾ ਚਲੇ ਗਿਆ ਨੂੰ ਵਾਪਸ ਲਿਆਵੇ, ਉਹ ਨਹੀਂ ਮੈਨੂੰ ਮਿਲਿਆ ਅਜੇ ਤੱਕ। ਸਾਡੇ ਇਹ ਬਹੁਤ ਜ਼ਬਰਦਸਤ ਮਿਸਰਾ ਹੈ। ਸਾਡੇ ਚੰਮ ਦੀਆਂ ਜੁੱਤੀਆਂ ਕਰੇ ਕੋਈ, ਸਾਡੇ ਜਿਸਮ ਦੇ ਉੱਤੇ ਜਿਹੜੀ ਖੱਲ ਹੈ, ਚੰਮ ਹੈ, ਉਹਦੀਆਂ ਜੁੱਤੀਆਂ ਬਣਾ ਲਵੇ ਭਾਵੇਂ। ਜਿਹੜਾ ਜੀਉ ਦਾ ਰੋਗ ਗਵਾ, ਜਿਹੜਾ ਦਿਲ ਦਾ ਰੋਗ ਗਵਾ ਦੇ, ਉਹ ਭਾਵੇਂ ਸਾਡੇ ਚੰਮ ਦੀਆਂ ਜੁੱਤੀਆਂ ਬਣਾ ਲਵੇ। ਭਲਾ ਦੱਸ ਖਾਂ ਚਿਰੀ ਬੁਛੁੰਨਿਆਂ ਨੂੰ, ਹੁਣ ਮੈਨੂੰ ਦੱਸ ਕਿ ਜਿਹੜੇ ਚਿਰਾਂ ਤੋਂ ਬਹੁਤ ਦੇਰ ਤੋਂ ਵਿਛੜੇ ਹੋਏ ਨੇ, ਕਦੋਂ ਰੱਬ ਸੱਚਾ ਘਰੀ ਲਿਆਉਂਦਾ ਹੀ ਉਹਨਾਂ ਨੂੰ? ਸੱਚਾ ਰੱਬ ਘਰ ਕਦੋਂ ਲਿਆਏਗਾ? ਅਗਲਾ ਚਲੋ ਜੀ। ਤੁਹਾਨੂੰ ਦੱਸਾਂ, ਆਪਣੇ ਇਸ ਬੰਦ ਨੂੰ ਇੰਨਾ ਚੰਗੀ ਤਰ੍ਹਾਂ ਯੂਜ਼ ਕੀਤਾ ਜਗਜੀਤ ਨੇ, ਜਦੋਂ ਅਹਿਮਦ ਫਰਾਜ਼ ਦੀ ਇੱਕ ਗਜ਼ਲ ਦੇ ਵਿੱਚੋਂ
जो भी बिछड़े हैं कब मिले हैं फराज, इसे बंद नूं यूज किया और बड़ी ਇਹੋ हिस्टोरिकल चीज बनी है जे तुम टाइम लगता सुनियो किसे। नहीं नहीं ये तो खैर बहुत क्लासिकल बंद है ना। हाँ जी चलो अगे चलो। भला मोए ते बंद चल रहा है, भला मोए ते विछड़े कौन मेले, ਜਿਹੜੇ ਮਰ ਜਾਂਦੇ ਨੇ ਤੇ ਜਿਹੜੇ ਜੁਦਾ ਹੋ ਜਾਂਦੇ ਨੇ ਵਿਛੜ ਜਾਂਦੇ ਨੇ ਉਹਨਾਂ ਨੂੰ ਕੌਣ ਕੌਣ ਮਿਲਾ ਸਕਦਾ। ਐਵੇਂ ਜਿਉੜਾ ਲੋਕ ਦਲਾਮ ਦਾ ਹੀ, ਐਵੇਂ ਲੋਕੀ ਤੁਹਾਡਾ ਦਿਲ ਨੂੰ ਤਸੱਲੀ ਦੇਣ ਲਈ ਇਹੋ ਜਿਹੀਆਂ ਗੱਲਾਂ ਕਰਦੇ ਨੇ ਤੇ ਉਂਝ ਹੁੰਦਾ ਨਹੀਂ ਹੈ। ਇੱਕ ਬਾਜ਼ ਤੋਂ ਕਾਂ ਨੇ ਕੂੰਜ ਖੋਈ, ਇੱਕ ਯਾਨੀ ਬਾਜ਼ ਨੇ ਸ਼ਿਕਾਰ ਕੀਤਾ ਸੀ ਕੂੰਜ ਦਾ ਤੇ ਉਹਨੂੰ ਬਾਜ਼ ਕੋਲੋਂ ਕਾਂ ਨੇ ਖੋਹ ਲਿਆ। ਯਾਨੀ ਇੱਥੇ ਬਾਜ਼ ਜਿਹੜਾ ਉਹ ਰਾਂਝਾ ਆਪ ਹੈ ਤੇ ਜਿਹੜਾ ਖੇੜਾ ਹੈ ਉਹ ਕਾਂ ਹੈ, ਉਹਨੇ ਤੇ ਹੀਰ ਜਿਹੜੀ ਹੈ ਉਹ ਕੂੰਜ ਹੈ ਤੇ ਉਹ ਜਿਹੜਾ ਕਾਂ ਹੈ ਉਹਨੇ ਖੋਹ ਲਈ ਹੈ। ਵੇਖਾਂ ਚੁੱਪ ਹੈ ਚਿਕਰ ਲਾਉਂਦਾ ਹੀ। ਹੁਣ ਮੈਂ ਬਸ ਇਹ ਦੇਖ ਰਹੀ ਹਾਂ ਕਿ ਉਹ ਹੁਣ ਜਿਹੜਾ ਬਾਜ਼ ਹੈ ਉਹ ਚੁੱਪ ਹੈ ਕਿ ਰੋ ਰਿਹਾ, ਉੱਚੀ ਉੱਚੀ ਰੋ ਰਿਹਾ। ਕਰਲਾਉਣਾ ਹੁੰਦਾ ਉੱਚੀ ਉੱਚੀ ਰੋਣਾ। ਇੱਕ ਜੱਟ ਦੇ ਖੇਤ ਨੂੰ ਅੱਗ ਲੱਗੀ, ਇਹ ਇੰਝ ਹੀ ਹੈ ਕਿ ਜਿਵੇਂ ਕਿਸੇ ਜੱਟ ਦੇ ਖੇਤ ਨੂੰ ਅੱਗ ਲੱਗ ਜਾਂਦੀ ਹੈ, ਵੇਖਾਂ ਆਣ ਕੇ ਕਦੋਂ ਬਚਾਉਂਦਾ ਹੈ। ਯਾਨੀ ਮੇਰੀ ਜਿਹੜੀ ਮੈਨੂੰ ਜਿਹੜਾ ਇੱਥੇ ਕਾਂ ਨੇ ਫੜਿਆ ਹੈ, ਇਹ ਇੰਝ ਹੀ ਹੈ ਜਿਵੇਂ ਕਿਸੇ ਦੇ ਖੇਤ ਨੂੰ ਅੱਗ ਲੱਗ ਜਾਵੇ ਤੇ ਹੁਣ ਮੈਂ ਦੇਖ ਰਹੀ ਹਾਂ ਆ ਕੇ ਇਹ ਅੱਗ ਬੁਝਾਏਗਾ ਕਦੋਂ। ਦਿਆਂ ਚੂਰੀਆਂ ਘਿਓ ਦੇ ਬਾਲ ਦੀਵੇ, ਵਾਰਿਸ ਸ਼ਾਹ ਜੇ ਸੁਣਾ ਮੈਂ ਆਮਦਾ ਹੀ। ਹੀਰ ਕਹਿੰਦੀ ਹੈ ਕਿ ਮੈਂ ਚੂਰੀਆਂ ਵੰਡਾਂਗੀ ਤੇ ਘਿਓ ਦੇ ਦੀਵੇ ਬਾਲਾਂਗੀ ਜੇ ਮੈਨੂੰ ਪਤਾ ਲੱਗੇ ਕਿ ਉਹ ਆ ਰਿਹਾ ਹੈ। ਲਓ ਜੀ बहुत जबरदस्त डॉक्टर साहब, बहुत ज्यादा जबरदस्त है, बहुत कमाल है। ਐਵੇਂ ਤਾਂ ਬਾਰਿਸ਼ਾਂ ਨਹੀਂ ਨਾ। बहुत जबरदस्त, मैं भी एग्री करती हूँ, मजा आ गया। हाँ जी चलो जी हम पढ़ो। अमरजीत जी पढ़ो। ਇੱਥੋਂ ਸੀ ਨਾ। ਅਸਾਂ ਰਾਂਝਿਆਂ ਹੱਸ ਕੇ ਗੱਲ ਕੀਤੀ, ਜਾਲਾ ਲੈ ਦਾਓ। ਨਹੀਂ ਯਾਰ ਨਹੀਂ, ਜਾ ਲਾ ਲੈ ਦਾ ਜੋ ਲੱਗਦਾ ਹੈ। ਅੱਛਾ ਜੀ। ਅਸਾਂ ਰਾਂਝਿਆਂ ਹੱਸ ਕੇ ਗੱਲ ਕੀਤੀ, ਜਾ ਲਾ ਲੈ ਦਾਓ ਜੋ ਲੱਗਦਾ ਈ। ਹਾਂ ਲਾਟ ਰਹੇ ਨਾ ਜੀਵ ਦੇ ਵਿੱਚ ਲੁਕੀ, ਇਹ ਇਸ਼ਕ ਅਲਬਨੜਾ ਨਾ ਅਲੰਬੜਾ ਅਲੰਬੜਾ ਅਗਦਾਈ। ਇਹਦੇ ਤੋਂ ਲੰਬੜਾ ਮਸ਼ੂਕ ਦੇ ਨੈਣ, ਜਿਹੜਾ ਲੰਬੜਾ ਨਾ ਇਹਨੂੰ ਆਪਣਾ ਉਰਦੂ ਚ ਕਹਿੰਦੇ ਨੇ ਅਲਾਓ। ਹਾਂਜੀ ਇਹ ਡਾਕਟਰ ਸਾਨੂੰ ਤੰਗ ਕਰ ਰਹੀ ਹੈ ਟ੍ਰਾਂਸਲੇਸ਼ਨ ਜੀ। ਆਪ ਚਲੋ ਹੁਣ ਜੋ ਹੈ ਉਹ ਦੁਬਾਰਾ ਕਰੋ। ਹਾਂਜੀ ਨਹੀਂ ਆਈ ਐਮ ਗਲੈਡ ਕਿ ਤੁਸੀਂ ਠੀਕ ਕਰ ਰਹੇ ਹੋ ਕਿ ਜਾ ਵੇਖ ਮਸ਼ੂਕ ਦੇ ਨੈਣ ਖੂਨੀ, ਤੈਨੂੰ ਨਿਤ ਅੱਲਾ ਹੰਬੜਾ ਜਗਦਾ ਹੈ। ਅਲੰਬੜਾ ਜਗਦਾ ਹੈ, ਅਲੰਬੜਾ ਜਗਦਾ ਹੈ। ਲੈ ਕੇ ਨੱਡੜੀ ਨੂੰ ਛਣਕ ਜਾ ਝਾਕਾ, ਸਿੱਧਾ ਸੈਦਾ ਸਾਕ ਨਾ ਸਾਡੜਾ ਲੱਗਦਾ ਹੀ। ਵਾਰਿਸ ਕੌਣ ਪਾਟੇ ਨਹੀਂ ਵਾਰਿਸ ਕੰਨ ਪਾਟੇ। ਅੱਛਾ ਜੀ। ਵਾਰਿਸ ਕੰਨ ਪਾਟੇ ਮਹੀਂ ਚਾਰ ਮੁੜਿਓ, ਅਜੇ ਮੁੱਕਾ ਨਾ ਮਿਹਣਾ ਜਗਦਾ ਹੈ। ਹਾਂਜੀ ਚਲੋ ਜੀ ਆਪਣਾ ਬੀਬਾ ਜੀ ਅਗਲਾ ਪੜੋ। ਅੱਛਾ ਜੀ। ਫਿਰੇ ਵੇਖਦਾ ਵੋਟੀਆਂ ਛਿਲ ਕੁੜੀਆਂ, ਮਨ ਕਿਸੇ ਤੇ ਨਹੀਂ ਛੈਲ ਕੁੜੀਆਂ, ਮਨ ਕਿਸੇ ਤੇ ਨਹੀਂ ਪਰਮਾਇਆ ਈ। ਕਾਈ ਆਖਦੀ ਪ੍ਰੇਮ ਦੀ ਝਾਟ ਲੱਗੀ, ਤਾਂ ਹੀ ਉਸਨੇ ਸੀਸ ਮੁਨਾਇਆ ਈ। ਕਾਈ ਆਖਦੀ ਕਿਸੇ ਦੇ ਇਸ਼ਕ ਪਿੱਛੇ, ਬਣਦੇ ਲਾਹ ਤੇ ਕੰਨ ਪੜਵਾਇਆ ਈ। ਬੁੰਦੇ ਲਾਹ ਤੇ ਕੰਨ ਪੜਵਾਇਆ ਈ। ਕਹਿਣ ਤਖਤ ਹਜ਼ਾਰੇ ਦਾ ਇਹ ਰਾਂਝਾ ਬਾਲਨਾਥ ਤੋਂ ਜੋਗ ਲਿਆਇਆ ਈ। ਵਾਰਿਸ ਇਹ ਫਕਰ ਤਾਂ ਨਹੀਂ ਖਾਲੀ, ਕਿਸੇ ਕਾਰਨੇ ਹੀ ਉੱਤੇ ਆਇਆ ਈ। ਚਲੋ ਜੀ ਅੱਗੇ ਜੀ ਅਮਰਜੀਤ ਜੀ। ਇਹ ਇੱਥੋਂ ਇਹਨੂੰ ਪਰ ਤੁਸੀਂ ਪੜਨਾ ਆਪਣਾ ਬੀਬਾ ਜੀ। ਇਹ
ਇਹ ਪਹਿਲੇ ਆਉਣਾ ਘਰ ਆਏ। ਅੱਛਾ, ਘਰ ਆਏ ਨਨਾਨੇ ਗੱਲ ਕੀਤੀ, ਹੀਰੇ ਇੱਕ ਜੋਗੀ ਨਵਾਂ ਆਇਆ ਈ, ਕੁੰਨਨ ਉਸ ਦੇ ਕੰਨੀ ਉਸ ਦੇ ਦਰਸ਼ਨੀ ਮੁੰਦਰਾ ਨੀ, ਗੱਲ ਮੇਖਲਾ ਅਜਬ ਸੁਹਾਇਆ ਈ, ਫਿਰੇ ਢੂੰਡਦਾ ਵਿੱਚ ਹਵੇਲੀਆਂ ਦੇ, ਕੋਈ ਉਸਨੇ ਲਾਲ ਗਵਾਇਆ ਈ, ਨਾਲੇ ਗਾਉਂਦਾ ਤੇ ਨਾਲੇ ਰੋਂਦਾ ਏ ਵੱਡਾ ਉਸਨੇ ਰੰਗ ਮਚਾਇਆ ਈ, ਹੀਰੇ ਕਿਸ ਰਜੋਂ ਨਸਦਾ ਇਹ ਪੁੱਤਰ। ਨਹੀਂ ਹੀਰੇ ਕਿਸੇ ਰਜੌਂਸ ਦਾ। ਅੱਛਾ ਜੀ, ਹੀਰੇ ਕਿਸੇ ਰਜੌਂਸ ਦਾ ਇਹ ਪੁੱਤਰ, ਰੂਪ ਤੁਧ ਥੀ ਦੂਣ ਸਵਾਇਆ ਈ, ਵਿੱਚ ਤ੍ਰਿੰਜਣਾ ਗਾਉਂਦਾ ਫਿਰੇ ਭੌਂਦਾ ਅੰਤ ਇਸ ਦਾ ਕਿਸੇ ਨਾ ਪਾਇਆ ਈ। ਚਲੋ ਜੀ ਅੱਗੇ ਸਾਰਾ ਜੀ ਤੁਸੀਂ ਪੜੋ ਅਗਲਾ ਜੀ। ਰਾਂਝਾ ਆਖਦਾ ਖਿਆਲ ਨਾ ਪਾਓ ਮੇਰੇ, ਸ਼ੀ ਸਭ ਫਕੀਰ ਦਾ ਦੇਸ ਕਿਹਾ, ਕੂੰਜਾਂ ਵਾਂਗ ਮਮੋਲੀਆਂ ਦੇਸ ਛੱਡੇ, ਅਸਾਂ ਜ਼ਾਤ ਸਫਾਤ ਤੇ ਭੇਸ ਕਿਹਾ, ਵਤਨ ਦਮਾਂ ਦੇ ਨਾਲ ਤੇ ਜ਼ਾਤ ਜੋਗੀ, ਸਾਨੂੰ ਸਾਖ ਕਬੀਲੜਾ ਖੇਸ਼ ਕਿਹਾ, ਜਿਹੜਾ ਵਤਨ ਤੇ ਜ਼ਾਤ ਵੱਲ ਧਿਆਨ ਰੱਖੇ, ਦੁਨੀਆਦਾਰ ਹੈ ਉਹ ਦਰਵੇਸ਼ ਕਿਹਾ, ਦੁਨੀਆ ਨਾਲ ਪੇਵੰਦ ਹੈ ਅਸਾਂ ਕਿਹਾ, ਪੱਥਰ ਜੋੜਨਾ ਨਾਲ ਸਰੇਸ਼ ਕਿਹਾ, ਸਭ ਖਾਕ ਦਰ ਖਾਕ ਫਨਾ ਹੋਣਾ, ਵਾਰਿਸ ਸ਼ਾਹ ਫਿਰ ਤਿੰਨਾਂ ਨੂੰ ਕੇਸ਼ ਕਿਹਾ। ਹਾਂ ਬਿਲਕੁਲ ਜੀ, ਵੈਰੀ ਗੁੱਡ। ਚਲੋ ਜੀ ਅੱਗੇ ਹਾਂਜੀ ਸਰ ਮੈਂ ਪੜ੍ਹਾਂ? ਹਾਂਜੀ ਮੈਂ ਪੜ੍ਹ ਦਿੰਨੀ ਆ। ਤੁਸੀਂ ਪੜ੍ਹਨਾ ਨਾ ਹੁਣ। ਹਾਂਜੀ। ਕਾਰ ਸਾਜ਼ ਹੈ ਰੱਬ ਤੇ ਫਿਰ ਦੌਲਤ, ਸਭੂ ਮਹੰਤਾ ਪੇਟ ਦੇ ਕਾਰ ਨੇ ਨੀ। ਨਾ ਸਭੋ ਮਿਹਨਤਾਂ। ਸਭੋ ਮਿਹਨਤਾਂ, ਠੀਕ ਹੈ। ਕਾਰ ਸਾਜ਼ ਹੈ ਰੱਬ ਤੇ ਫਿਰ ਦੌਲਤ, ਸਭੋ ਮਿਹਨਤਾਂ ਪੇਟ ਦੇ ਕਾਰ ਨੇ ਨੀ, ਨੇਕ ਮਰਦ ਤੇ ਨੇਕ ਹੀ ਹੋਵੇ ਔਰਤ, ਉਹਨਾਂ ਦੋਹਾਂ ਦੇ ਕੰਮ ਸਵਾਰਨੇ ਨੀ, ਪੇਟ ਵਾਸਤੇ ਫਿਰਨ ਅਮੀਰ ਦਰ ਦਰ, ਸੈਯਦ ਜ਼ਾਦੀਆਂ ਦੇ ਨੇ ਗਿੱਧੇ ਚਾਰਨੇ ਨੀ। ਨਹੀਂ, ਸੈਯਦ ਜ਼ਾਦੀਆਂ ਨੇ ਗਧੇ ਚਾਰਨੇ। ਮੈਨੂੰ ਵੀ ਲੱਗ ਰਿਹਾ ਸੀ ਗਲਤ ਹੈ। ਪੇਟ ਵਾਸਤੇ ਫਿਰਨ ਅਮੀਰ ਦਰ ਦਰ, ਸੈਯਦ ਜ਼ਾਦੀਆਂ ਨੇ ਗਧੇ ਚਾਰਨੇ ਨੀ, ਪੇਟ ਵਾਸਤੇ ਪੂਰੀ ਤੇ ਹੋਰ ਜ਼ਿਆਦਾ। ਨਹੀਂ, ਪਰੀ ਪੇਟ ਵਾਸਤੇ ਪਰੀ ਤੇ ਹੋਰ ਜ਼ਿਆਦਾ, ਜਾਨ ਜਿਨ ਤੇ ਭੂਤ ਤੇ ਵਾਰਨੇ ਨੀ, ਪੇਟ ਵਾਸਤੇ ਰਾਤ ਨੂੰ ਛੋੜ ਘਰ ਦਰ ਹੋ, ਪਾਰੂ ਹੋਕਰੇ ਮਾਰਨੇ ਨੀ। ਅਗਲਾ ਵੀ ਇਹਦਾ ਦੂਸਰਾ ਹੀ ਸੈਟ ਹੈ। ਚਲੋ ਜੀ ਅੱਗੇ ਹਾਂ ਆਇਆ ਬਸ ਪੜੋ ਜੀ। ਪੇਟ ਵਾਸਤੇ ਸਭ ਖਰਾਬੀਆਂ ਨੇ, ਪੇਟ ਵਾਸਤੇ ਖੂਨ ਗੁਜ਼ਾਰਨੇ ਨੀ, ਪੇਟ ਵਾਸਤੇ ਫਕਰ ਤਸਲੀਮ ਤੋੜਨ, ਸਭ ਸਮਝ ਲੈ ਰਨੇ ਗੁਆ ਰਨੇ ਨੀ, ਇਸ ਜ਼ਮੀਨ ਨੂੰ ਵਾਹੁੰਦਾ ਮੁਲਕ ਮੁਕਾ, ਅਤੇ ਹੋ ਚੁੱਕੇ ਵੱਡੇ ਕਾਰਨੇ ਨੀ, ਕਾਣੋ ਹੋਰ ਤੇ ਰਾਹਕ ਨੇ ਹੋਰ ਉਸਦੇ, ਖਾਵੰਦ ਹੋਰ ਦਮ ਹੋਰ ਨਾ ਮਾਰਨੇ ਨੀ। ਚਲੋ ਅੱਗੇ ਕਰੋ ਜੀ। ਅੱਛਾ ਇਹ ਹੁਣ ਇਹਨੂੰ ਕਿੰਨੇ ਪੜ੍ਹਨਾ ਹੈ? ਤੁਸੀਂ ਪੜ੍ਹ ਦੋ। ਇਹ ਡਾਕਟਰ ਸਾਹਿਬ ਮੈਂ ਹੀ ਪੜੂੰਗਾ ਜੀ। ਓਕੇ ਪੜੋ। ਕਿਉਂਕਿ ਮੇਰਾ ਇਹ ਫੇਵਰੇਟ ਹੈ ਜੀ। ਇਹ ਤਾਂ ਗਾਉਣ ਵਾਲਾ ਹੈ, ਪੜਨ ਵਾਲਾ ਨਹੀਂ ਹੈ। ਇਹ ਗਾਉਣ ਵਾਲਾ ਜੀ। ਇਹ ਤੇ ਗਾ ਕੇ ਸੁਣਾ ਦੋ। ਇਹ ਫਿਰ ਡਾਕਟਰ ਸਾਹਿਬ ਪੜ੍ਹ ਦੇ। ਅਮਰਜੀਤ ਜੀ ਗਾ ਕੇ ਸੁਣਾ ਦਿਓ। ਹਾਂ ਇਹ ਗਾਉਣ ਵਾਲਾ ਹੈ। ਅੱਛਾ ਜੀ। ਹੀਰ ਆਖਦੀ ਜੋਗੀਆ ਝੂਠ ਆਖੇ, ਤੇ ਕੌਣ ਰੁੱਠੜੇ ਯਾਰ ਮਿਲਾਵਦਾ, ਇਹੋ ਕੋਈ ਨਾ ਮਿਲਿਆ, ਮੈਂ ਤਾਂ ਢੂੰਡ ਥਕੀ, ਤੇ ਜਿਹੜਾ ਗਿਆਨ ਮੋੜ ਲਿਆਉਂਦਾ ਏ,
ਸਾਡੇ ਚੰਮ ਦੀਆਂ ਜੁੱਤੀਆਂ ਕਰੇ ਕੋਈ, ਤੇ ਜਿਹੜਾ ਜੀ ਦਾ ਰੋਗ ਗਵਾਉਂਦਾ ਈ, ਭਲਾ ਦੱਸ ਖਾਂ ਚਿੜੀ ਵਿਛੁੰਨਿਆਂ ਨੂੰ, ਤੇ ਕਦੋਂ ਰੱਬ ਸੱਚਾ ਕਰੀ ਲਿਆਂਦਾ ਈ। ਲੋ ਜੀ ਮੈਂ ਪੜ੍ਹਨਾ ਇਹਨੂੰ। ਇਹ ਤੁਸੀਂ ਗਾ ਕੇ ਸੁਣਾਓ ਜੀ। ਹਾਂਜੀ ਹਾਂਜੀ, ਬਹੁਤ ਵਧੀਆ। ਭਲਾ ਭਲਾ ਮੋਹਿਤ ਵਿੱਚ ਰੇ ਕੌਣ ਵੇਲੇ ਐਵੇਂ ਜਿਉੜਾ ਲੋਕ ਦਲਾਮ ਦਾ ਇੱਕ ਬਾਜ਼ ਤੋਂ ਕਾਨੇ ਕੂੰਜ ਖੋਈ, ਹਾਏ ਵੇਖਾਂ ਚੁੱਪ ਹੈ ਕਿ ਕਰ ਲਾਮਦਾਈ। ਇੱਕ ਜੱਟ ਦੇਖੇ ਤੈਨੂੰ ਅੱਗ ਲੱਗੀ, ਵੇਖਾਂ ਆਣ ਕੇ ਕਦੋਂ ਬੁਝਾਮਦਾ, ਦਿਆਂ ਚੂਰੀਆਂ ਘਿਓ ਦੇ ਬਾਲ ਦੀਵੇ, ਵਾਰਿਸ ਸ਼ਾਹ ਜੇ ਸੁਣਾ ਮੈਂ ਆਮਦਾਈ। ਚਲੋ ਜੀ, ਬਹੁਤ ਵਧੀਆ ਡਾਕਟਰ ਸਾਹਿਬ। ਵਾਹ ਵਾਹ ਡਾਕਟਰ ਸਾਹਿਬ, ਮਜ਼ਾ ਆ ਗਿਆ। ਬਹੁਤ ਮਜ਼ਾ ਆਇਆ। ਦੱਸੋ ਇੱਥੇ ਆਪਾਂ ਹੁਣ ਜਦੋਂ ਗਾ ਰਹੇ ਹਾਂ ਕਿ ਸਭ ਤੋਂ ਜ਼ਿਆਦਾ ਗਾਇਆ ਜਾਣਾ ਜਿਹੜਾ ਬੰਦ ਹੈ ਉਹ ਤਾਂ ਹੈਗਾ ਸੀ ਹੀਰ ਚੜ੍ਹਦਿਆਂ ਮਾਰੀਆਂ ਹੀਰ ਚੀਕਾਂ, ਡੋਲੀ ਚੜ੍ਹਦਿਆਂ। ਬਾਰਿਸ਼ ਦਾ ਹੈ ਹੀ ਨਹੀਂ। ਉਹੀ ਗੱਲ ਹੈ ਜੀ, ਉਹ ਤਾਂ ਕਮਾਲ ਹੋਈ ਪਈ ਆ, ਲੋਕੀ ਝੂਠਾ ਉਹਨੂੰ ਪਤਾ ਹੀ ਨਹੀਂ। ਨਹੀਂ, ਉਹ ਵਾਰਿਸ਼ਾਂ ਦਾ ਹੈ ਹੀ ਨਹੀਂ ਹੈ। ਉਹ ਇੱਕ ਐਡੀਟਰ ਸੀ ਹਦਾਇਤੁੱਲਾ, ਉਹਦਾ ਹੈ। ਅੱਛਾ ਅੱਛਾ ਅੱਛਾ। ਹਾਂ, ਉਹ ਵਾਰਿਸ਼ਾਂ ਦਾ ਨਹੀਂ ਹੈ। ਪਰ ਇਹ ਮਜ਼ਾ ਆ ਗਿਆ ਅੱਜ, ਖਾਸ ਕਰਕੇ ਗਾਣਾ ਸੁਣ ਕੇ ਤੁਹਾਡੇ ਦੋਨਾਂ ਦਾ। ਬਾਹਰ ਲੇਕਿਨ ਮੇਰੀ ਆਵਾਜ਼ ਬੋਲ ਬੋਲ ਕੇ ਥੱਕੀ ਹੈ। ਹਾਂਜੀ, ਤੇ ਇਸ ਵਾਸਤੇ ਡਾਕਟਰ ਸਾਹਿਬ ਤੇ ਬੜਾ ਉੱਚਾ ਖਿੱਚ ਲੈਂਦੇ ਨੇ। ਉਹ ਜਿਹੜਾ ਹੈਗਾ ਨਾ ਜਗਜੀਤ, ਉਹਨੇ ਉਹ ਜਿਹੜਾ ਗਾਇਆ ਨਾ ਬੰਦ, ਉਹਨੇ ਉਹ ਮਤਲਬ ਕਿ ਬਹੁਤ ਹੀ ਜ਼ਿਆਦਾ ਜਿੱਦਾਂ ਕਿ ਉਦਾਸ ਫੀਲਿੰਗ ਵਾਲਾ ਗਾਇਆ, ਪਰ ਨਾਟ ਇਨ ਦਾ ਟ੍ਰੈਡੀਸ਼ਨਲ ਵੇ ਨਹੀਂ ਗਾਇਆ ਜਿੱਦਾਂ ਕਿ ਵੀ ਟ੍ਰੈਡੀਸ਼ਨਲੀ ਗਾਇਆ ਜਾਂਦੀ ਹੈ ਹੀ। ਨਹੀਂ, ਉਹ ਜਿਹੜਾ ਸਭ ਤੋਂ ਅੱਛਾ ਜਿਹੜਾ ਗਾਇਆ ਨਾ ਇਹ ਬੰਦ, ਮੇਰੇ ਖਿਆਲ ਦੇ ਵਿੱਚ ਉਹ ਬਡਾਲੀ ਬ੍ਰਦਰਜ਼ ਨੇ ਗਾਇਆ। ਤੁਸੀਂ ਸੁਣਿਆ? ਕਮਾਲ ਨੇ ਬਡਾਲੀ ਬ੍ਰਦਰਜ਼। ਹਾਂਜੀ ਹਾਂਜੀ ਹਾਂਜੀ, ਉਹ ਤੇ ਕਮਾਲ ਕਰਦੇ ਨੇ। ਉਹਦਾ ਇੱਕ ਤਾਂ ਵਿਚਾਰਾ ਮਰ ਗਿਆ ਨਾ, ਉਹਨਾਂ ਦਾ ਭਰਾ। ਆਹੋ, ਛੋਟਾ ਮਰ ਗਿਆ। ਹਾਂ, ਉਹਦੀ ਆਵਾਜ਼ ਜ਼ਿਆਦਾ ਉੱਚੀ ਇਹਦੇ ਮੈਂ ਮਾਹੌਲ ਦੀ ਗੱਲ ਕਰਨਾ ਬਣਾਉਣ ਦੀ। ਅਸੀਂ ਕਨਸਰਟ ਹਿਊਸਟਨ ਅਟੈਂਡ ਕਰ ਰਹੇ ਸੀ ਜਗਜੀਤ ਦੀ। ਅਖੀਰ ਦੇ ਵਿੱਚ ਰਾਤ ਦੇ ਜਦੋਂ 12 ਵਜੇ ਹੁੰਦੇ ਨਾ, 11:30 12 1 ਵਜੇ ਜਦੋਂ ਖਤਮ ਹੁੰਦੀ ਕਨਸਰਟ, ਉਹਨੇ ਅਹਿਮਦ ਫਰਾਜ਼ ਦੀ ਗਜ਼ਲ ਦੇ ਵਿੱਚ 2 ਬੰਦ ਉਹਨੇ ਫਿੱਟ ਕੀਤੇ। ਇੰਨਾ ਮਾਹੌਲ ਦਰਦਨਾਕ ਹੋਇਆ, ਬਸ ਸੁਨਸਾਨ ਸਟਨ ਹੋ ਕੇ ਲੋਕੀ ਘਰ ਹੀ ਚਲੇ ਗਏ ਬਾਅਦ ਦੇ ਵਿੱਚ। ਮਤਲਬ ਲੋਕੀ ਰੋ ਰਹੇ ਸੀ, ਬਿਲਕੁਲ ਰੋ ਰਹੇ ਸੀ। ਬਾਹਰ ਇਹ ਹੈ ਕਿ ਕਿੱਥੇ ਅਹਿਮਦ ਫਰਾਜ਼ ਤੇ ਕਿੱਥੇ ਵਾਰਿਸ ਸ਼ਾਹ। ਅੱਛਾ ਚਲੋ ਅੱਗੇ ਛੂਣ ਦੀ ਗੱਲ ਹੈ ਨਾ। ਚਲੋ ਜੀ ਅੱਗੇ ਚਲੋ। ਅੱਛਾ ਜੀ, ਇਹ ਹੁਣ ਮੈਂ ਬਹੁਤ ਕੱਟ ਵੱਟ ਕਰਕੇ ਤੇ ਇਹ ਆਪਣਾ ਉਹ ਹੀਰ ਸਹਿਤੀ ਜਿਹੜੀ ਹੈ ਉਹਨੂੰ ਉਹ ਮਿਰੇਕਲ ਦਿਖਾਉਂਦਾ ਹੈ ਰਾਂਝਾ,
ਤੇ ਉਹਦੀ ਮੁਰੀਦਣੀ ਹੋ ਜਾਂਦੀ ਹੈ ਹੀਰ, ਤੇ ਉਹ ਕਹਿੰਦੀ ਹੈ ਮੈਂ ਤੈਨੂੰ ਹੀਰ ਨਾਲ ਮਿਲਾਵਾਂਗੀ। ਉਹ ਹੀਰ ਨਾਲ ਮਿਲਾਉਂਦੀ ਹੈ। ਤੇ ਕੀ ਮਿਰੇਕਲ ਸੀ ਡਾਕਟਰ ਸਾਹਿਬ, ਕੀ ਮਿਰੇਕਲ ਸੀ? ਮਿਰੇਕਲ ਇਹ ਸੀ ਕਿ ਉਹ ਸਹਿਤੀ ਜਿਹੜੀ ਹੈ ਉਹ ਥਾਲ ਵਿੱਚ ਚੌਲ ਤੇ 5 ਰੁਪਏ ਤੇ ਪਤਾ ਨਹੀਂ ਇਸ ਤਰ੍ਹਾਂ ਦਾ ਕੁਝ ਲੈ ਕੇ ਆਈ ਸੀ। ਉਹਦੇ ਉੱਤੇ ਉਹਨੇ ਪਰਦਾ ਪਾਇਆ ਸੀ ਤੇ ਉਹਨੇ ਰਾਂਝੇ ਨੂੰ ਕਿਹਾ ਆ ਕੇ ਕਿ ਜੇ ਤੂੰ ਸਹੀ ਫਕੀਰ ਹੈ ਤੇ ਮੈਨੂੰ ਦੱਸ, ਬਗੈਰ ਦੇਖਿਆ ਦੱਸ ਇਸ ਥਾਲੀ ਵਿੱਚ ਕੀ ਹੈ। ਤੇ ਰਾਂਝੇ ਨੇ ਉਹਨੂੰ ਕਿਹਾ ਕਿ ਇਹਦੇ ਵਿੱਚ ਇਹ ਚੀਜ਼ ਹੈ। ਉਹਨੇ ਉਹ ਨਹੀਂ ਕਹੀਆਂ ਚੀਜ਼ਾਂ ਜਿਹੜੀਆਂ ਉਹਨੇ ਸਹਿਤੀ ਨੇ ਰੱਖੀਆਂ ਸਨ। ਰਾਂਝੇ ਨੇ ਹੋਰ ਚੀਜ਼ਾਂ ਕਹੀਆਂ ਤੇ ਉਹ ਜਿਹੜੀ ਹੈ ਆਪਣਾ ਸਹਿਤੀ, ਉਹਨੇ ਉਹਨੂੰ ਬੜੀਆਂ ਟਿਚਕਰਾਂ ਤੇ ਬੜੇ ਮਿਹਣੇ ਮਾਰੇ ਕਿ ਤੂੰ ਕਾਹਦਾ ਜੋਗੀ ਹੈ, ਤੈਨੂੰ ਪਤਾ ਹੀ ਕੱਖ ਨਹੀਂ ਹੈਗਾ। ਉਹਨੇ ਕਿਹਾ ਤੂੰ ਖੋਲ ਕੇ ਵੇਖ। ਉਹਨੇ ਖੋਲ ਕੇ ਵੇਖਿਆ ਤੇ ਉਹ ਹੀ ਸੀ ਜੋ ਰਾਂਝੇ ਨੇ ਕਿਹਾ ਸੀ। ਤੇ ਇਹ ਮੌਜਜ਼ਾ ਨੇ ਦਿਖਾਇਆ ਸੀ। ਫਿਰ ਉਹ ਹਾਂਜੀ ਹਾਂ, ਫਿਰ ਉਹ ਹੀਰ ਜਿਹੜੀ ਹੈ ਉਹਨੂੰ ਤਿਆਰ ਕਰਕੇ ਤੇ ਉਹ ਬਾਗ 'ਚ ਲੈ ਕੇ ਗਈ। ਤੇ ਉੱਥੇ ਜਿਹੜੇ ਵਾਰਿਸ ਸ਼ਾਹ ਦੇ ਬੰਦ ਨੇ, ਕੋਈ 30 ਸਟੈਂਜ਼ਾਸ ਨੇ ਜਿਹੜੇ ਕਿ ਲੈਟ ਮੀ ਸੇ ਐਰੋਟਿਕ ਨੇ। ਬੇਸਿਕਲੀ ਉਹ ਹੀਰ ਤੇ ਰਾਂਝੇ ਦੇ ਇੰਟਰਕੋਰਸ ਦੇ ਉੱਤੇ ਲਿਖੇ ਗਏ ਨੇ, ਕੋਈ 30 ਸਟੈਂਜ਼ਾਸ। ਅੱਛਾ, ਇਹਦੇ ਵਿੱਚ ਜਿਹੜੀ ਕਿਉਂ ਲਿਖੇ ਗਏ ਇਹ ਆਮ ਲੋਕਾਂ ਨੂੰ ਨਹੀਂ ਪਤਾ ਕਿ ਇਹ ਵਾਰਿਸ ਸ਼ਾਹ ਨੇ ਇਹ ਜਿਹੜੀ ਆਪਣਾ ਪਿਓਰਲੀ ਜਿਹੜਾ ਹੈ ਉਹ ਸੈਕਸ ਦੇ ਉੱਤੇ ਕਿਉਂ ਲਿਖਿਆ। ਉਹਦੀ ਵਜ੍ਹਾ ਇਹ ਹੈਗੀ ਹੈ ਕਿ ਜਿਹੜਾ ਯੋਗ ਦੀ 5ਵੀਂ ਸ਼ਰਤ ਹੈ ਉਹ ਇਹੋ ਹੀ ਹੈ, ਯਾਨੀ ਮਧੋਣਾ ਜਿਹਨੂੰ ਕਹਿੰਦੇ ਨੇ, ਕਿ ਜੋਗੀ ਜਿਹੜਾ ਹੈ ਉਹ ਜਦੋਂ ਕੰਪਲੀਸ਼ਨ ਦੇ ਕੋਲ ਪਹੁੰਚਦਾ ਹੈ ਤੇ ਉਹਨੂੰ ਜਿਹੜਾ ਔਰਤ ਹੈ ਉਹਦੇ ਨਾਲ ਉਹਨੂੰ ਹਮਬਿਸਤਰੀ ਕਰਨੀ ਉਹਦੇ ਲਈ ਜ਼ਰੂਰੀ ਹੈ। ਤੇ ਜਦੋਂ ਵਾਰਿਸ ਸ਼ਾਹ ਲਿਖ ਰਿਹਾ ਸੀ ਤੇ ਜਦੋਂ ਉਹਨੇ ਸਮਝਿਆ ਕਿ ਹੁਣ ਮੈਂ ਰਾਂਝੇ ਨੂੰ ਕੰਪਲੀਸ਼ਨ ਦੇ ਕੋਲ ਲੈ ਆਇਆ, ਤੇ ਫਿਰ ਉਹਨੇ ਹੀਰ ਤੇ ਰਾਂਝੇ ਦਾ ਜਿਸਮਾਨੀ ਜਿਹੜਾ ਬਾਡੀ ਰਿਲੇਸ਼ਨਸ਼ਿਪ ਸੀ ਉਹ ਬਣਾਇਆ। ਤੇ ਉਹ ਫਿਰ ਜਦੋਂ ਆਈ ਤੇ ਉਹਨੂੰ ਵਾਰਿਸ ਸ਼ਾਹ ਜਿਹੜਾ ਹੈ ਉਹ ਚਸਕਾ ਜਾਂ ਕੀ ਕਹਿਣਾ ਚਾਹੀਦਾ, ਉਹ ਕੁੜੀ ਔਰਤਾਂ ਉਹਨੂੰ ਪੁੱਛਦੀਆਂ ਨੇ ਹੀਰ ਨੂੰ, ਉਹਨੂੰ ਮੁਖਤਲਿਫ ਤਰੀਕੇ ਨਾਲ ਕਹਿੰਦੀਆਂ ਨੇ ਕਿ ਤੂੰ ਤੇ ਮਰੀ ਹੋਈ ਗਈ ਸਾਂ ਤੇ ਜਿਉਂਦੀ ਹੋ ਕੇ ਆ ਗਈਆਂ, ਤੇ ਤੇਰੀਆਂ ਗੱਲਾਂ ਦਾ ਰੰਗ ਬਦਲ ਗਿਆ ਤੇ ਤੇਰੇ ਅੱਖਾਂ ਦਾ ਰੰਗ ਬਦਲ ਗਿਆ। ਤੇ ਉਹ ਆਪਣਾ ਇਹ ਬੰਦ ਉਸ ਲਈ ਮੈਂ ਚੁਣਿਆ ਸੀ ਕਿ ਤੁਹਾਨੂੰ ਇੱਕ ਵਣਗੀ ਦਾ ਮਤਲਬ ਵੇਖੋ, ਆਪਣਾ ਜਿਹੜਾ ਸੈਂਪਲ ਹੈ ਨਾ, ਸੈਂਪਲ ਦਾ ਐਗਜ਼ੈਕਟ ਵਰਡ ਪੰਜਾਬੀ 'ਚ ਹੈਗਾ ਵਣਗੀ। ਅੱਛਾ, ਤੇ ਉਹ ਕਹਿੰਦੀਆਂ ਨੇ ਹੀਰ ਨੂੰ, ਕਿਸੇ ਕਹਿ ਨਪੀੜੀਏ ਤੂੰ, ਤੇਰਾ ਰੰਗ ਹੈ ਤੋਰੀ ਦੇ ਫੁੱਲ ਦਾ ਨੀ, ਢਾਕਾਂ ਤੇਰੀਆਂ ਕਿਸੇ ਮਰੋੜੀਆਂ ਨੇ, ਇਹ ਤਾਂ ਕੰਮ ਹੋਇਆ ਹਿੱਲ ਜੁੱਲ ਦਾ ਨੀ, ਤੇਰਾ ਅੰਗ ਕਿਸੇ ਪਾਏ ਮਾਲ ਕੀਤਾ, ਢੱਗਾ ਜੋਤਰੇ ਜਿਵੇਂ ਹੈ ਘੁੱਲਦਾ ਨੀ, ਵਾਰਿਸ ਸ਼ਾਹ ਮੀਆਂ ਇਹੋ ਦੁਆ ਮੰਗੋ, ਜਾਏ ਬਾਰਾ ਮੰਗੋ ਖੁੱਲ ਜਾਏ ਬਾਰਾ ਅੱਜ ਖੁੱਲਦਾ। ਮੈਂ ਤਸ਼ਰੀਹ ਨਹੀਂ ਕਰਨੀ, ਜੇ ਤੁਸੀਂ ਕੋਈ ਲਫ਼ਜ਼ ਪੁੱਛਣਾ ਤਾਂ ਪੁੱਛ ਲਓ। ਸਰ ਮੈਂ ਲਫ਼ਜ਼ ਤੇ ਕੋਈ ਨਹੀਂ ਪੁੱਛਣਾ, ਲੇਕਿਨ ਇਹਦੇ ਚ ਹੈ ਕਿ ਵਾਰਿਸ ਸ਼ਾਹ ਜਿਹੜਾ ਹੈ ਉਹ ਹੀਰ ਨੂੰ ਉਸ ਟਾਈਮ ਦੇ ਹਿਸਾਬ ਨਾਲ ਮਤਲਬ ਇੱਕ ਨੈਗੇਟਿਵ ਨਹੀਂ ਉਹਨਾਂ ਦੀ ਸੈਕਸ਼ੁਅਲਿਟੀ ਨੂੰ ਦੇਖਦਾ। ਯਾਨੀ ਮੈਂ ਇੱਕ ਚੀਜ਼ ਹੈ, ਦੂਸਰੀ ਇਹ ਮੈਂ ਪੁੱਛਣਾ ਚਾਹ ਰਹੀ ਸਾਂ ਕਿ ਅਗਰ ਉਹਨੇ ਰਾਂਝੇ ਨੂੰ ਕੰਪਲੀਟ ਕੀਤਾ ਥਰੂ ਦਿਸ ਇੰਟਰੈਕਸ਼ਨ ਤੇ ਫਿਰ ਹੀਰ ਵੀ ਤੇ ਕੰਪਲੀਟ ਹੋਈ ਹੈ ਨਾ, ਹੀਰ ਵੀ ਤੇ ਜੋਗਣ ਸੀ ਨਾ। ਅੱਛਾ, ਹੀਰ ਜੋਗਣ ਸੀਗੀ? ਨਹੀਂ, ਮਤਲਬ ਜਿਹੜੀ ਉਹਦੀ ਜ਼ਿੰਦਗੀ ਉਹਨੇ ਗੁਜ਼ਾਰੀ ਉਹ ਤੇ ਜੋਗਣਾ ਵਾਲੀ ਗੁਜ਼ਾਰੀ ਨਾ, ਜੋਗਣਾ ਵਾਲੀ ਗੁਜ਼ਾਰੀ। ਦੈਟਸ ਰਾਈਟ। ਹਾਂ, ਤੇ ਇਸ ਵਾਸਤੇ ਇਹ ਤੇ ਇੱਕ ਜੋਗਣ ਦਾ ਤੇ ਜੋਗੀ ਦਾ ਮੇਲ ਹੈ।
ਔਰ ਉਹਨੇ ਦੋਨਾਂ ਨੂੰ ਜਦੋਂ ਡਿਫਰੈਂਟ ਲੈਵਲ ਤੇ ਲੈ ਜਾਂਦਾ। ਦੇਖੋ ਵਾਰਿਸ ਸ਼ਾਹ ਜਦੋਂ ਡੀਜਨਰੇਟਡ ਸੈਕਸ ਦੀ ਗੱਲ ਕਰਦਾ ਨਾ, ਮਿਸਾਲ ਦੇ ਤੌਰ ਦੇ ਉੱਤੇ ਜਦੋਂ ਉਹਨੇ ਖੇੜੇ ਦਾ ਨਹੀਂ ਮੁੱਲਿਆਂ ਦੀ ਤੇ ਮੁੰਡਿਆਂ ਦੀ ਗੱਲ ਵਗੈਰਾ ਕਰਦਾ ਜਦੋਂ ਆ ਜਾਓ ਤੇ ਆਪਣਾ ਮੇਰਾ ਖਿਆਲ ਹੈ 3-4 ਬੰਦ ਰਹਿ ਗਏ ਨੇ, ਇਹ ਹੁਣ ਅਗਲੀ ਵਾਰੀ ਕਰਾਂਗੇ। 5-10 ਮਿੰਟ ਲੱਗਣਗੇ ਕਿਉਂਕਿ ਮੇਰੇ ਇੱਕ ਦੋਸਤ ਆ ਗਏ ਨੇ ਜਿਨ੍ਹਾਂ ਨੂੰ ਮੈਂ ਕਿਹਾ ਸੀ। ਓਕੇ ਚਲੋ ਫਿਰ ਅਗਲੀ ਵਾਰੀ ਕਰਨੀ ਹੈ। ਠੀਕ ਹੈ ਡਾਕਟਰ ਸਾਹਿਬ, ਬਹੁਤ ਬਹੁਤ ਮਿਹਰਬਾਨੀ ਜੀ। ਮਿਹਰਬਾਨੀ ਜੀ, खुदा हाफिज, रब रखा।